सबका स्वागत है। प्रोग्राम अपडेट अमेरिका लेके हाजिर हो चुके हैं। मैं राज किरणबीर सिंह जुड़ चुके ने मेरे नाल हरजोत सिंह खालसा जी। स्वागत है हरजोत जी, जी आਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਸਰੋਤਿਓ ਅਕਤੂਬਰ ਦੀ 25 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦਾ ਐਪਲੀਕੇਸ਼ਨਸ ਦਾ ਵਕਤ ਇਸ ਟਾਈਮ ਚੱਲ ਰਿਹਾ ਹੈ। ਸੋ ਜਿਹੜੇ ਵੀ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਉਹ ਆਪਣੀ ਹੈਲਥ ਇੰਸ਼ੋਰੈਂਸ ਬਾਰੇ ਕੋਈ ਵੀ ਅਪਡੇਟ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ 408 272 2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਮਿਲਾਈਏ ਤੇ ਯੂਕੇ ਦੇ ਵਿੱਚ ਰਿਸ਼ੀ ਸੁਨਾਕ ਪਹਿਲਾ ਭਾਰਤੀ ਮੂਲ ਦਾ ਪ੍ਰਾਈਮ ਮਿਨਿਸਟਰ ਬਣ ਗਿਆ ਹੈਗਾ ਆ। ਉਸ ਦੇ ਸੰਬੰਧ ਦੇ ਵਿੱਚ ਸੁਨਾਕ ਜੋ ਕਿ ਯੂਕੇ ਦਾ ਫਸਟ ਲੀਡਰ ਆਫ ਕਲਰ ਵੀ ਹੋਵੇਗਾ। ਪਹਿਲੀ ਵਾਰੀ ਕੋਈ ਥੋੜੇ ਰੰਗ ਦਾ ਚਿੱਟੇ ਮੂਲ ਦਾ ਨਹੀਂ ਤੇ ਕਾਲੇ ਭੂਰੇ ਰੰਗ ਦਾ ਕੋਈ ਪਹਿਲਾ ਪ੍ਰਾਈਮ ਮਿਨਿਸਟਰ ਹੋਊਗਾ। ਉਹ ਕਿੰਗ ਚਾਰਲਸ III ਨੂੰ ਬਕਿੰਗਹਮ ਪੈਲਸ ਦੇ ਵਿੱਚ ਵੀ ਮਿਲੇ ਹੈਗੇ ਆ। ਸੋ ਸਭ ਤੋਂ ਵੱਡੀ ਪ੍ਰੋਬਲਮ ਸੁਨਾਕ ਦੇ ਲਈ ਹੋਊਗੀ ਜੋ ਕਿ ਯੂਕੇ ਦੇ ਵਿੱਚ ਯੰਗੈਸਟ ਪ੍ਰਾਈਮ ਮਿਨਿਸਟਰ ਵੀ ਆ, 42 ਸਾਲਾਂ ਦਾ, 200 ਸਾਲਾਂ ਦੇ ਉਹਨਾਂ ਦੇ ਇਤਿਹਾਸ ਦੇ ਵਿੱਚ, ਵੀ ਕਿਸ ਤਰ੍ਹਾਂ ਕੰਟਰੀ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਣਾ ਹੈਗਾ ਆ। ਫਾਈਨੈਂਸ਼ੀਅਲੀ ਗਲੋਬਲੀ ਆਪਾਂ ਦੇਖਿਆ ਵੀ ਬਹੁਤ ਮੁਲਕ ਜਿਹੜੇ ਆ ਇਸ ਵੇਲੇ ਪ੍ਰੋਬਲਮ ਦੇ ਵਿੱਚ ਆ। ਯੂਕੇ ਵੀ ਬਹੁਤ ਵੱਡੀ ਪ੍ਰੋਬਲਮ 'ਚ ਆ, ਪਾਉਂਡ ਦੀ ਕੀਮਤ ਬਹੁਤ ਥੱਲੇ ਚਲ ਗਈ ਆ। ਪਰ ਰਿਸ਼ੀ ਸੁਨਾਕ ਦੇ ਜੋ ਵਿਰੋਧੀ ਹੈਗੇ, ਓਪੋਨੈਂਟ ਆ, ਉਹ ਇਹ ਕਹਿੰਦੇ ਆ ਵੀ ਇਹ ਆਮ ਲੋਕਾਂ ਦੇ ਆਊਟ ਆਫ ਟੱਚ ਹੈਗਾ ਆ, ਆਰਡੀਨਰੀ ਲੋਕਾਂ ਦੇ, ਕਿਉਂਕਿ ਕਹਿੰਦੇ ਵੀ ਪ੍ਰਾਈਵੇਟ ਸਕੂਲ 'ਚ ਗਿਆ ਤੇ ਉਹਦਾ ਜਿਹੜਾ ਕੈਰੀਅਰ ਹੈਜ ਫੰਡ ਮੈਨੇਜਰ ਤੇ ਬਹੁਤ ਹੀ ਜ਼ਿਆਦਾ ਅਮੀਰ ਹੈਗਾ ਆ। ਸੋ ਆਮ ਲੋਕ ਜਿਹੜੇ ਆ ਉਹਨਾਂ ਦੀ ਰਿਐਲਿਟੀ ਦਾ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਹੈ। ਸੁਨਾਕ ਦੀ ਵਾਈਫ ਬਿਲੀਨੀਅਰ ਜਿਹੜਾ ਇੰਡੀਆ ਦਾ IT ਫਰਮ ਦਾ ਇਨਫੋਸਿਸ ਦਾ CEO ਓਨਰ ਆ, ਉਹਦੀ ਡਾਟਰ ਆ, ਤੇ ਦੋਨਾਂ ਜਾਣਿਆਂ ਦੀ ਰਿਸ਼ੀ ਸੁਨਾਕ ਤੇ ਉਹਦੀ ਵਾਈਫ ਦੀ ਵਰਥ 730 ਮਿਲੀਅਨ ਪਾਉਂਡ ਆ, 826 ਮਿਲੀਅਨ ਡਾਲਰ ਹੈਗੀ ਆ। ਇਹ ਸੰਡੇ ਟਾਈਮਜ਼ ਨੇ ਇੱਕ ਰਿਚ ਲਿਸਟ ਆ ਉਹਦੇ ਵਿੱਚ ਰਿਪੋਰਟ ਕੀਤਾ ਹੈਗਾ ਆ। ਤੇ ਇਹ ਹੁਣ ਦੇਖਦੇ ਆ ਵੀ ਉਹ ਕਿਸ ਤਰ੍ਹਾਂ ਕੈਬਨਿਟ ਨੂੰ ਕੰਟਰੋਲ 'ਚ ਕਰੂਗਾ। ਪਰ ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਪੂਰੀ ਕਰੂੰਗਾ। ਪਰ ਆਪਾਂ ਸਾਰਿਆਂ ਨੂੰ ਪਤਾ ਹੀ ਆ ਪਿਛਲੇ 2 ਮਹੀਨਿਆਂ 'ਚ 3 ਪ੍ਰਾਈਮ ਮਿਨਿਸਟਰ ਜਿਹੜੇ ਆ ਕੈਨੇਡਾ ਦੇ, ਇਹ ਤੀਜੇ ਪ੍ਰਾਈਮ ਮਿਨਿਸਟਰ ਆ, 2 ਬਦਲ ਚੁੱਕੇ ਹੈਗੇ। ਜੀ ਬਿਲਕੁਲ। ਸੋ ਕਹਿੰਦੇ ਵੀ ਉਹਨਾਂ ਦਾ ਇੱਕ ਹਿਸਾਬ ਨਾਲ ਨਾਟਕ, ਸੋਪ ਓਪਰਾ ਕੰਜ਼ਰਵੇਟਿਵ ਪਾਰਟੀ ਦਾ ਇਸ ਟਾਈਮ ਉੱਥੇ ਚੱਲ ਰਿਹਾ। ਇੱਕ ਜਾਂਦਾ, ਇੱਕ ਆਉਂਦਾ, ਤੇ ਤੀਜਾ ਹੁਣ ਆਪਾਂ ਨੂੰ ਦੇਖਣ ਨੂੰ ਕੁਛ ਮਹੀਨਿਆਂ ਦੇ ਵਿੱਚ ਦਿਖ ਰਿਹਾ। ਸੋ ਇੱਕ ਤਾਂ ਚਲੋ ਸੁਨਾਕ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ, ਤੇ ਹੁਣ ਉਹਦੇ ਨਾਲ ਕਿਸੇ ਦੇ ਵਿਊ ਮਿਲਦੇ ਹੋਣ ਨਾ ਮਿਲਦੇ ਹੋਣ ਉਹ ਇੱਕ ਵੱਖਰੀ ਗੱਲ ਆ। ਪਰ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਹੋਈ ਆ ਵਰਲਡ ਲੈਵਲ ਦੇ ਉੱਤੇ, ਵੀ ਜਿਸ ਮੁਲਕ ਦੇ ਲੋਕਾਂ ਨੂੰ ਜਿਹੜੇ ਮੁਲਕ ਨੇ, ਮੋਨਾਰਕੀ ਨੇ ਇੱਕ ਟਾਈਮ ਦੇ ਉੱਤੇ ਗੁਲਾਮ ਬਣਾ ਕੇ, ਸਲੇਵ ਬਣਾ ਕੇ ਜਿਹੜਾ ਉਹ ਰੱਖਿਆ ਹੋਵੇ, ਤੇ ਉੱਥੋਂ ਹੀ ਉਹਨਾਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਤੇ ਬਾਅਦ 'ਚ ਉਹਨਾਂ ਦਾ ਜਿਹੜਾ ਉਹ ਉੱਥੇ ਪ੍ਰਧਾਨ ਮੰਤਰੀ ਬਣੇ, ਇੱਕ ਬੜੀ ਵੱਡੀ ਇੱਕ ਮਿਸਾਲ ਕਹਿ ਸਕਦੇ ਹਾਂ ਵੀ ਇਤਿਹਾਸ ਦੇ ਵਿੱਚ ਜਿਹੜੀ ਇਹ ਹੁਣ ਬਣੀ ਹੈਗੀ ਆ। ਸੋ ਚੈਲੰਜਿਸ ਬਹੁਤ ਨੇ। ਰਿਸ਼ੀ ਸੁਨਾਕ ਦੇ ਲਈ ਕਿੱਦਾਂ ਹੈਂਡਲ ਕਰ ਸਕੂਗਾ ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਇਹ ਤਾਂ ਹੈ ਨਹੀਂ ਕੋਈ ਇਹਦੇ ਵਿੱਚ ਇਹਦੇ ਹੱਥ 'ਚ ਕੋਈ ਜਾਦੂ ਵਾਲੀ ਜਿਹੜੀ ਆ ਉਹ ਛੜੀ ਹੋਊਗੀ ਤੇ ਉਹਨੇ ਉਹ ਕਰ ਦੇਣਾ, ਕਿਉਂਕਿ ਇਕਨੋਮਿਕ ਹਾਲਾਤ
ਨੂੰ ਚੱਲਦਿਆਂ ਹੀ 2 ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਅਸਤੀਫੇ ਜਿਹੜੇ ਉੱਥੇ ਹੋਏ ਨੇ। ਸੋ ਹੁਣ ਦੇਖੋ ਚੈਲੰਜਿੰਗ ਟਾਈਮਸ ਜਿਹੜੇ ਕਹਿੰਦੇ ਵੀ ਉਹਨਾਂ ਦੇ ਲਈ ਆ, ਚੁਣੌਤੀ ਭਰਪੂਰ ਸਮਾਂ ਜਿਹੜਾ ਇਸ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਲਈ ਇਸ ਟਾਈਮ ਦਰਪੇਸ਼ ਆ। ਕੀ ਹੁੰਦਾ ਆ, ਵਿਰੋਧੀ ਧਿਰ ਵਾਲੇ ਅਜੇ ਵੀ ਇੰਨੇ ਜਿਹੜੇ ਪ੍ਰਧਾਨ ਮੰਤਰੀ ਬਦਲਣ ਦੇ ਚੱਲਦਿਆਂ ਜਨਰਲ ਇਲੈਕਸ਼ਨਸ ਦੀ ਮੰਗ ਦੇ ਉੱਤੇ ਡਟੇ ਹੋਏ ਨੇ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ, ਰੂਸ ਤੋਂ ਜਿਹੜੀ ਖਬਰ ਆ ਰਹੀ ਆ, ਬ੍ਰਿਟਨੀ ਗਰਾਈਨਰ ਜਿਹੜੀ ਵੂਮਨ NBA ਦੀ ਜਿਹੜੀ ਬਾਸਕਟਬਾਲ ਦੀ ਇੱਕ ਮਸ਼ਹੂਰ ਪਲੇਅਰ ਸੀ, ਉਸ ਨੂੰ ਫਰਵਰੀ ਵਿੱਚ ਰੂਸ 'ਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮੈਰੀਜੁਆਨਾ ਦੇ ਜਿਹੜੀ ਕਹਿੰਦੇ ਆ ਵੀ ਪੋਜੈਸ਼ਨ ਆ, ਡਰੱਗ ਪੋਜੈਸ਼ਨ ਦੇ ਚਾਰਜਸ ਦੇ ਵਿੱਚ। ਕੁਝ ਮਹੀਨੇ ਪਹਿਲਾਂ ਇਸ ਦੇ ਉੱਤੇ ਟਰਾਇਲ ਚਲਾ ਕੇ ਇਸ ਨੂੰ 9 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਸੀ। ਇਸ ਤੋਂ ਉਲਟ ਬ੍ਰਿਟਨੀ ਗਰਾਈਨਰ ਆ, ਉਸਨੇ ਅਪੀਲ ਪਾਈ ਸੀ ਕੋਰਟ ਦੇ ਵਿੱਚ, ਤੇ ਉਸ ਕੋਰਟ ਨੇ, ਰਸ਼ੀਅਨ ਕੋਰਟ ਨੇ ਇਸ ਦੀ 9 ਸਾਲਾਂ ਦੇ ਸਜ਼ਾ ਦੇ ਉਲਟ ਪਾਈ ਗਈ ਅਪੀਲ ਨੂੰ ਰਿਜੈਕਟ ਕਰ ਦਿੱਤਾ ਹੈ, ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਵੀ ਜਿਹੜੀ ਇਸ NBA ਦੀ ਸਟਾਰ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈਗੀ ਆ, ਉਹ ਉਸ ਨੂੰ ਪੂਰਿਆਂ ਜਿਹੜੀ ਉਹ ਕਰਨੀ ਪਵੇਗੀ। ਸੋ ਕੋਰਟ ਨੇ ਇਹ ਵੀ ਜਿਹੜਾ ਉਸ ਦੇ ਵਿੱਚ ਆ ਗਿਆ ਵੀ ਜਿਹੜੀ ਗਵਾਈਨਰ ਆ ਉਸ ਨੂੰ ਜਿਹੜਾ ਪ੍ਰਿਜ਼ਨ ਦੇ ਵਿੱਚ ਸਰਵ ਕਰਨਾ ਪਊਗਾ, ਮਤਲਬ ਕੈਦ ਦੇ ਵਿੱਚ ਰਹਿਣਾ ਪਊਗਾ, ਤੇ ਕੈਲਕੂਲੇਟ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਕਹਿੰਦੇ ਵੀ ਪ੍ਰੀ ਟਰਾਇਲ ਡਿਟੈਂਸ਼ਨ ਦੇ ਵਿੱਚ 1 ਦਿਨ 1.5 ਦਿਨ ਦੇ ਵਜੋਂ ਸਜ਼ਾ ਦੇ ਬਰਾਬਰ ਜਿਹੜਾ ਉਹ ਮੰਨਿਆ ਜਾਂਦਾ ਆ, ਤੇ ਜਿੰਨਾ ਚਿਰ ਇਹ ਡਿਟੈਂਸ਼ਨ ਦੇ ਵਿੱਚ ਰਹੀ ਆ, ਇਸ ਦੇ ਮੁਤਾਬਕ ਕਿਹਾ ਜਾ ਰਿਹਾ ਵੀ 8 ਸਾਲਾਂ ਬਾਅਦ ਜਿਹੜਾ ਆ ਇਸ ਨੂੰ ਛੱਡਿਆ ਜਾਊਗਾ, ਅਨਲੈਸ ਆਉਣ ਵਾਲੇ ਭਵਿੱਖ ਦੇ ਵਿੱਚ ਰੂਸ ਤੇ ਜਿਹੜਾ US ਆ ਉਹ ਕੋਈ ਪ੍ਰਿਜ਼ਨਰ ਸਵਾਪ ਕਰਦੇ ਆ, ਜਿਸ ਦੇ ਵਿੱਚ ਬ੍ਰਿਟਨੀ ਗਰਾਈਨਰ ਨੂੰ ਛੱਡਿਆ ਜਾ ਸਕਦਾ ਹੈ ਕਿਸੇ ਹੋਲ ਦੇ ਬਦਲੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਨੇ ਵੀ ਇਸ ਦੇ ਬਾਬਤ ਆਪਣੀ ਸਟੇਟਮੈਂਟ ਜਿਹੜੀ ਉਹ ਕੀਤੀ ਆ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸੈਂਟੈਂਸ ਆ ਉਸ ਨੂੰ ਅਪਹੈਲਡ ਕੀਤਾ ਗਿਆ, ਯਾਨੀ ਕਿ 9 ਸਾਲ ਦੀ ਸਜ਼ਾ ਬਰਕਰਾਰ ਜਿਹੜੀ ਉਹ ਰਹੀ ਆ। ਉਹਨਾਂ ਨੇ ਕਿਹਾ ਵੀ ਇਸ ਨੂੰ ਰੋਂਗਫੁਲੀ, ਗਲਤ ਢੰਗ ਦੇ ਨਾਲ ਹੀ ਡਿਟੇਨ ਜਿਹੜਾ ਉਹ ਕੀਤਾ ਗਿਆ, ਤੇ ਨਾ ਸਹਿਣਯੋਗ ਜਿਹੜੇ ਹਾਲਾਤਾਂ ਦੇ ਵਿੱਚ ਇਸ ਨੂੰ ਰੱਖਿਆ ਗਿਆ, ਤੇ ਇੱਕ ਸ਼ੈਮ ਜੁਡੀਸ਼ੀਅਲ ਪ੍ਰੋਸੀਡਿੰਗ ਵੀ ਦਿਖਾਵੇ ਦੀ ਜਿਹੜੀ ਪ੍ਰੋਸੀਡਿੰਗ ਆ ਉਹ ਕੀਤੀ ਗਈ ਆ। ਤੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਕਲੀਅਰ ਨੇ ਵੀ ਬ੍ਰਿਟਨੀ ਗਰਾਈਨਰ ਆ ਉਸ ਨੂੰ ਤੁਰੰਤ ਰਿਹਾ ਜਿਹੜਾ ਉਹ ਹੋਵੇ। ਪਰ ਹੁਣ ਦੇਖੋ ਵੀ ਇੱਦਾਂ ਦਾ ਵਕਤ ਜਿਹੜਾ ਆ ਉਹ ਕਦੀ ਆ ਸਕੂਗਾ ਕਿ ਨਹੀਂ। 17 ਫਰਵਰੀ ਨੂੰ ਮਾਸਕੋ ਦੇ ਏਅਰਪੋਰਟ ਤੋਂ ਜਿਹੜੇ ਰੂਸੀ ਅਧਿਕਾਰੀਆਂ ਨੇ ਬ੍ਰਿਟਨੀ ਗਰਾਈਨਰ ਆ ਉਸ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਲਿਆ ਸੀਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਰਹਿ ਚੁੱਕੇ ਸਾਬਕਾ ਡਿਫੈਂਸ ਸੈਕਟਰੀ ਐਸ਼ਟਨ ਕਾਰਟਰ, ਉਹਨਾਂ ਦੀ ਅਨਐਕਸਪੈਕਟਡਲੀ ਅੱਜ ਮੌਤ ਹੋ ਗਈ ਆ। 68 ਸਾਲਾਂ ਦੇ ਐਸ਼ਟਨ ਕਾਰਟਰ, ਉਹਨਾਂ ਨੇ ਡਿਫੈਂਸ ਸੈਕਟਰੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ ਅੰਡਰ ਕੰਮ ਕੀਤਾ ਸੀ। ਸਡਨ ਕਾਰਡਿਕ ਉਹਨਾਂ ਦਾ ਜੋ ਇਵੈਂਟ ਹੋਈ ਆ, ਜਿਹਦੇ ਕਰਕੇ ਮੌਤ ਹੋ ਗਈ ਆ। ਡਿਫੈਂਸ ਸੈਕਟਰੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਅੰਡਰ ਫਰਵਰੀ 2015 ਤੋਂ ਜਨਵਰੀ 2017 ਤੱਕ ਸਰਵ ਕਰਦੇ ਰਹੇ। ਕਾਰਟਰ, ਜੋ ਕਿ ਯੇਲ ਯੂਨੀਵਰਸਿਟੀ ਨੂੰ ਗਏ, ਇੱਕ ਰੋਡ ਸਕਾਲਰ ਸੀ, ਤੇ ਡਿਪਾਰਟਮੈਂਟ ਆਫ ਡਿਫੈਂਸ ਨੂੰ ਉਹਨਾਂ ਨੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦੇ ਅੰਡਰ ਜੁਆਇਨ ਕੀਤਾ ਸੀ। ਉਹ ਤੋਂ ਬਾਅਦ ਉਹਨਾਂ ਨੇ ਸੈਕਟਰੀ ਆਫ ਡਿਫੈਂਸ ਐਕੁਜੀਸ਼ਨ, ਟੈਕਨੋਲੋਜੀ, ਲੌਜਿਸਟਿਕਸ 2009 ਤੋਂ 2011 ਤੇ ਡਿਪਟੀ ਸੈਕਟਰੀ ਆਫ ਡਿਫੈਂਸ 2011 ਤੋਂ 2013 ਤੱਕ ਸਰਵ ਕੀਤਾ ਸੀ। ਚੱਕ ਹੈਗਲ, ਜੋ ਸੈਕਟਰੀ ਆਫ ਡਿਫੈਂਸ ਸੀ, ਉਹਨਾਂ ਦੀ ਜਗ੍ਹਾ ਤੇ ਦਸੰਬਰ 2014 ਚ ਰਿਪਲੇਸ ਕੀਤਾ ਗਿਆ ਸੀ। ਸੈਕਟਰੀ ਆਫ ਡਿਫੈਂਸ ਨੇ ਸਕਸੈਸਫੁਲ ਕੈਂਪੇਨ ਚਲਾਈ ਸੀ ਆਈਸਿਸ ਨੂੰ ਇਰਾਕ ਦੇ ਵਿੱਚ ਪੂਰੀ ਤਰ੍ਹਾਂ ਹਰਾਉਣ ਦੇ ਲਈ, ਤੇ ਸੀਰੀਆ ਦੇ ਵਿੱਚ ਵੀ। ਤੇ ਉਹਨਾਂ ਨੇ ਪੂਰੀਆਂ, ਕਹਿੰਦੇ ਵੀ, ਆਪਣੀਆਂ ਕੰਬੈਟ ਪੋਜੀਸ਼ਨਸ ਲਈਆਂ ਸੀਗੀਆਂ। ਜੋ ਲੇਡੀਜ਼ ਆ ਉਹਨਾਂ ਨੂੰ ਆਈਸਿਸ ਦੇ ਹੱਥੋਂ ਬਚਾਉਣ ਦੇ ਲਈ। ਉਹਨਾਂ ਦੇ ਪਿੱਛੇ 2 ਬੱਚੇ ਤੇ ਇੱਕ ਉਹਨਾਂ ਦੀ ਵਾਈਫ ਰਹਿ ਗਈ। ਜੀ। ਮਿਸ਼ੀਗਨ ਦਾ ਇੱਕ ਟੀਨੇਜਰ, ਉਸਨੇ ਆਪਣੇ ਦੋਸ਼ ਜਿਹੜੇ ਕਬੂਲੇ ਨੇ ਟੈਰਰਿਜ਼ਮ ਦੇ ਜਿਹੜੇ ਚਾਰजेस ਤੇ ਫਸਟ ਡਿਗਰੀ ਮਰਡਰ ਚਾਰजेस ਆ ਉਸ ਦੇ ਬਾਬਤ। ਮਿਸ਼ੀਗਨ ਸਕੂਲ ਸ਼ੂਟਿੰਗ ਇੱਕ ਵਾਪਰੀ ਸੀਗੀ ਆਕਸਫੋਰਡ ਸਕੂਲ, ਸਾਊਥ ਈਸਟਰਨ ਮਿਸ਼ੀਗਨ ਦੇ ਵਿੱਚ। ਈਥਨ ਕ੍ਰੰਬਲੀ 16 ਸਾਲਾਂ ਦਾ, ਇਸ ਦੇ ਉੱਤੇ 24 ਵੱਖ-ਵੱਖ ਚਾਰजेस ਲਗਾਏ ਗਏ ਸੀਗੇ, ਦੋਸ਼ ਮੜੇ ਗਏ ਸੀਗੇ। ਕਹਿੰਦੇ ਵੀ ਸਾਲ ਹੋ ਗਿਆ ਇਸ ਹਮਲਾ ਜਿਹੜਾ ਇਸ ਨੇ ਕੀਤਿਆਂ ਨੂੰ।
ਇਸ ਸ਼ੂਟਿੰਗ ਦੇ ਵਿੱਚ 4 ਬੱਚਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਸੀਗੀਆਂ। ਸੋ ਉਹਦੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਟੈਸਟੀਫਾਈ ਜਿਹੜੇ ਉਹ ਸ਼ਾਇਦ ਕਰਨ ਨੂੰ ਬੁਲਾਇਆ ਜਿਹੜਾ ਹੋ ਜਾ ਸਕਦਾ ਆ। ਹਾਲ ਦੀ ਘੜੀ ਇਸ ਨੂੰ ਮੈਨਸਲੌਟਰ ਚਾਰਜਸ ਦੇ ਉੱਤੇ ਜੇਲ੍ਹ ਕਰਕੇ ਰੱਖਿਆ ਗਿਆ ਸੀਗਾ। ਸੋ ਜਦ ਇਸ ਨੂੰ ਪਲੀ ਕਰਨ ਦੇ ਲਈ ਪੁੱਛਿਆ ਗਿਆ ਤਾਂ ਇਸਨੇ ਗਿਲਟੀ ਪਲੀ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਦਰਦਨਾਕ ਹਰਜੋਤ ਸਿੰਘ ਜੀ ਘਟਨਾਵਾਂ ਬਾਰ-ਬਾਰ ਜਿਹੜੀਆਂ ਉਹ ਵਾਪਰ ਰਹੀਆਂ ਆ। ਹੁਣ ਜਿਹੜੀ ਇੱਕ ਕੱਲ੍ਹ ਹਰਜੋਤ ਸਿੰਘ ਜੀ ਸੇਂਟ ਲੁਈਸ ਹਾਈ ਸਕੂਲ ਦੇ ਵਿੱਚ ਘਟਨਾ ਜਿਹੜੀ ਉਹ ਵਾਪਰੀ ਆ, ਉਸ ਦੇ ਬਾਬਤ ਰਿਪੋਰਟਸ ਜਿਹੜੀਆਂ ਇਹ ਆ ਰਹੀਆਂ, ਕਿਉਂਕਿ ਇਹ ਇੱਕ ਮਸਲਾ ਬਣ ਜਾਂਦਾ ਵੀ ਸਕੂਲ ਦੀ ਸੇਫਟੀ ਨੂੰ ਲੈ ਕੇ ਕੀ ਕੀਤਾ ਜਾ ਰਿਹਾ, ਕਿੱਦਾਂ ਆ, ਕਿਵੇਂ ਆ। ਤਾਂ ਉਹਦੇ ਵਿੱਚ ਕਹਿੰਦੇ ਵੀ ਉੱਥੇ ਸਿਕਿਉਰਿਟੀ ਆਫਿਸਰ ਵੀ ਸੀਗੇ, ਮੈਟਲ ਡਿਟੈਕਟਰ ਵੀ ਜਿਹੜੇ ਉਹ ਸੀਗੇ। ਉਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਕੱਲ੍ਹ ਸੇਂਟ ਲੁਈਸ ਦੇ ਸਕੂਲ ਦੇ ਵਿੱਚ ਇਹ ਗੋਲੀ ਕਾਂਡ ਨੂੰ ਬੱਚਾ ਜਿਹੜਾ ਅੰਜਾਮ ਦੇ ਗਿਆ। ਹੁਣ ਕਿੱਦਾਂ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ, ਕਿਉਂਕਿ ਮੰਗ ਜਿਹੜੀ ਆ ਇੱਕ ਪਾਸੇ ਜਿਹੜੇ ਲੈਫਟ ਵਿੰਗ ਉਹ ਕਹਿੰਦੇ ਆ ਵੀ ਗਨਸ ਜਿਹੜੀਆਂ ਉਹ ਬੈਨ ਹੋਣੀਆਂ ਚਾਹੀਦੀਆਂ। ਰਾਈਟ ਵਿੰਗ ਵਾਲੇ ਕਹਿੰਦੇ ਵੀ ਨਹੀਂ, ਆਪਾਂ ਸਿਕਿਉਰਿਟੀ ਅਫਸਰ, ਮੈਟਲ ਡਿਟੈਕਟਰ, ਹੋਰ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਉਹ ਕਰਨੇ ਪੈਣੇ ਆ। ਪਰ ਇਹ ਜਿਹੜਾ ਨਿਆਣਾ ਆ ਜਿਸ ਨੇ ਕੱਲ੍ਹ ਇਹ ਕਤਲੋਗਾਰਤ ਉੱਥੇ ਕੀਤੀ ਆ ਸੇਂਟ ਲੁਈਸ ਦੇ ਵਿੱਚ, ਉਹ ਇਹਨਾਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਉਹ ਘਟਨਾ ਨੂੰ ਅੰਜਾਮ ਦੇ ਗਿਆ। ਇਹ ਤਾਂ ਕੁਦਰਤੀ ਉਸ ਦੀ ਜਿਹੜੀ ਗਨ ਜਾਮ ਹੋ ਗਈ, ਤਾਂ ਉਸ ਦਾ ਜਿਹੜੇ ਲੋਕਾਂ ਨੂੰ ਉੱਥੋਂ ਬੱਚਿਆਂ ਨੂੰ ਭੱਜਣ ਦਾ ਮੌਕਾ ਮਿਲ ਗਿਆ। ਨਹੀਂ ਤਾਂ ਜਿਹੜਾ ਉੱਥੇ ਇਹ ਜਿਹੜੇ 2 ਮਰੇ ਆ ਉਹਦੀ ਥਾਂ ਤੇ ਇਹ ਆਂਕੜਾ ਵੱਧ ਵੀ ਜਿਹੜਾ ਉੱਥੇ ਹੋ ਸਕਦਾ ਸੀ। ਇੱਥੋਂ ਤੱਕ ਕਿ ਜਿਹੜੇ ਡੋਰਸ ਆ ਉਹ ਵੀ ਲੌਕ ਕਹਿੰਦੇ ਰੱਖਣ ਦਾ ਉੱਥੇ ਪ੍ਰਬੰਧ ਜਿਹੜਾ ਉਹ ਸੀਗਾ। ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਸਿਕਿਉਰਿਟੀ ਫੀਚਰਸ ਹੋਣ ਦੇ ਬਾਵਜੂਦ ਵੀ ਇਹ ਇਨਸੀਡੈਂਟ ਜਿਹੜਾ ਆ ਉੱਥੇ ਵਾਪਰਿਆ ਹੈਗਾ ਆ। ਸੋ ਇਹ ਹੁਣ ਰੀਵੈਲੂਏਟ, ਰੀਥਿੰਕ ਤੇ ਇੱਕ ਵਾਰੀ ਫਿਰ ਇਹ ਚਰਚਾ ਜਿਹੜੀ ਉਹ ਦੁਬਾਰਾ ਛਿੜੀ ਆ ਵੀ ਵਾਟ ਇਜ਼ ਦਾ ਬੈਸਟ ਵੇ ਟੂ ਗੋ ਹੈਡ, ਵੀ ਇਹਨਾਂ ਸਕੂਲ ਸ਼ੂਟਿੰਗ ਨੂੰ ਰੋਕਣ ਦੇ ਲਈ ਅੱਗੇ ਕੀ ਪ੍ਰਬੰਧ ਜਿਹੜੇ ਉਹ ਹੋਰ ਹੋਣੇ ਚਾਹੀਦੇ ਨੇ। ਅਗਲੀ ਖਬਰ ਗ੍ਰੈਂਡ ਕੈਨੀਅਨਸ ਤੋਂ ਆ ਰਹੀ ਹੈ, ਜਿੱਥੇ ਕਿ ਗ੍ਰੈਂਡ ਕੈਨੀਅਨਸ ਦੇ ਕੇਵਰਨਸ ਜੋ ਕੇਵ ਹੈਗੀਆਂ, ਉੱਥੇ 200 ਫੁੱਟ ਡੂੰਘੇ 5 ਟੂਰਿਸਟ ਕੱਲ ਫਸ ਗਏ। ਜਦੋਂ ਉਹ ਇੱਕ ਐਲੀਵੇਟਰ ਦੇ ਵਿੱਚ ਜਾ ਰਹੇ ਸੀ ਤੇ ਉਹ ਐਲੀਵੇਟਰ ਉਹ ਜਿਹੜੀ ਬ੍ਰੇਕਡਾਊਨ ਹੋ ਗਈ। 200 ਫੁੱਟ ਡੂੰਘਾ ਉਹਨਾਂ ਨੂੰ ਕੋਕੁਇਨੀਓ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਬਾਹਰ ਕੱਢਣਾ ਪਿਆ, ਕਿਉਂਕਿ ਕੁਛ ਜੋ ਟੂਰਿਸਟ ਸੀ ਉਹਨਾਂ ਦੀ ਮੈਡੀਕਲ ਕੰਡੀਸ਼ਨ ਨਹੀਂ ਸੀ। ਹਾਲਾਂਕਿ ਕਹਿੰਦੇ 200 ਫੁੱਟ ਡੂੰਘੀ ਜਗ੍ਹਾ ਤੋਂ ਉੱਪਰ ਆਉਣ ਦੇ ਲਈ ਪੌੜੀਆਂ ਬਣੀਆਂ ਹੋਈਆਂ, ਪਰ ਉਹ ਪੌੜੀਆਂ ਰਾਹੀਂ ਨਹੀਂ ਆ ਸਕਦੇ ਸੀਗੇ ਇਹ ਜੋ ਕੇਵਸ ਹੈਗੀਆਂ। ਸੋ ਸੇਫਟਲੀ ਜੋ ਉੱਥੇ ਟੂਰਿਸਟ ਸੀਗੇ ਉਹਨਾਂ ਨੂੰ 7:30 ਵਜੇ ਦੇ ਕਰੀਬ ਸੋਮਵਾਰ ਰਾਤ ਉੱਥੋਂ ਕੱਢ ਲਿਆ ਗਿਆ। ਜੋ ਗ੍ਰੈਂਡ ਕੈਨੀਅਨ ਕੇਵਰਨਸ ਹੈਗੀਆਂ ਆ ਜਿਹੜੀਆਂ ਉੱਥੇ ਗੁਫਾਵਾਂ ਆ, ਉਹ 100 ਮੀਲ ਵੈਸਟ ਆਫ ਫਲੈਗਸਟਾਫ ਐਰੀਜ਼ੋਨਾ ਦੇ ਵਿੱਚ ਹੈਗੀਆਂ। ਜੀ, ਕੱਲ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਲੋਕਾਂ ਨੇ ਮਨਾਇਆ। ਪੰਜਾਬੀ ਰੇਡੀਓ USA ਦੀ ਟੀਮ ਵੀ ਕੱਲ ਇੱਥੇ ਫ੍ਰੈਜ਼ਨੋ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪਹੁੰਚੀ ਸੀ। ਸੋ ਉਸ ਦੀ ਜਿਹੜੀ ਫੁਟੇਜ ਵੀਡੀਓ ਆ ਉਹ ਤੁਹਾਨੂੰ ਅੱਜ ਜਿਹੜੀ ਉਹ ਵੀਡੀਓ ਦੇ ਰੂਪ ਦੇ ਵਿੱਚ YouTube, Facebook ਤੋਂ ਜਿਹੜੀ ਉਹ ਦਿਖਾਈ ਜਾਵੇਗੀ। ਤੇ ਨਾਲ ਦੇ ਨਾਲ ਦੀਵਾਲੀ ਹੋਣ ਦੇ ਮੌਕੇ ਦੇ ਉੱਤੇ WhatsApp ਜਿਹੜਾ ਆ ਉਹ ਬੰਦ ਹੋ ਗਿਆ ਇੱਕ ਟਾਈਮ ਦੇ ਉੱਤੇ। ਕਹਿੰਦੇ ਵੀ ਇੰਡੀਆ ਜਿੱਥੇ ਕਿ ਸਭ ਤੋਂ ਵੱਡਾ ਯੂਜ਼ਰ ਬੇਸ ਆ WhatsApp ਦਾ, 400 ਮਿਲੀਅਨ ਯੂਜ਼ਰ ਕਹਿੰਦੇ ਦੱਸੇ ਜਾਂਦੇ ਆ ਵੀ ਇੰਡੀਆ ਦੇ ਵਿੱਚ WhatsApp ਤੇ ਜਿਹੜੇ ਉਹ ਹਨ। ਤੇ ਇੰਨੇ ਕੁ ਜ਼ਿਆਦਾ ਮੈਸੇजेस ਫਾਰਵਰਡਿੰਗ ਜਿਹੜੇ ਉਹ ਚੱਲ ਰਹੀ ਸੀ ਵੀ ਕਈ ਘੰਟਿਆਂ ਤੱਕ WhatsApp ਆ ਉਹ ਚੱਲਣਾ ਬੰਦ ਹੋ ਗਿਆ। ਦੱਸਿਆ ਜਾਂਦਾ ਹੈ ਵੀ WhatsApp ਜਿਹੜਾ ਦੁਨੀਆ ਦਾ ਹੀ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਆ। 2 ਬਿਲੀਅਨ ਯੂਜ਼ਰ ਜਿਹੜੇ ਇਸ ਤੇ ਦੱਸੇ ਜਾਂਦੇ ਨੇ, ਜਿਹੜੀ ਕਿ ਗਲੋਬਲ ਪਾਪੂਲੇਸ਼ਨ ਦਾ 31%, ਇੱਕ ਹਿਸਾਬ ਦੇ ਨਾਲ 1/3 ਪਾਪੂਲੇਸ਼ਨ ਜਿਹੜੀ ਆ ਦੁਨੀਆ ਦੀ ਉਹ WhatsApp ਨੂੰ ਜਿਹੜੀ ਉਹ ਵਰਤਦੀ ਹੈਗੀ ਆ। ਸੋ 70,000 ਤੋਂ ਵੱਧ ਲੋਕਾਂ ਨੇ ਹੋਰ ਪਲੇਟਫਾਰਮਸ ਦੇ ਉੱਤੇ, ਹੋਰ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਰਿਪੋਰਟ ਕੀਤਾ ਵੀ WhatsApp ਦੇ ਵਿੱਚ ਸੀਰੀਅਸ ਆਊਟੇਜ ਜਿਹੜੀ ਆ ਉਹ ਚੱਲ ਰਹੀ ਆ। ਸੋ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਕਹਿ ਸਕਦੇ ਵੀ ਇੰਡੀਆ ਤੋਂ ਓਰੀਜੀਨੇਟ ਹੋਏ ਜਿਹੜੇ ਮੈਸੇजेस ਆ ਉਹਦੇ ਕਰਕੇ WhatsApp ਦੇ ਸਰਵਰਾਂ ਦਾ
ਧੂੰਆਂ ਜਿਹੜਾ ਉਹ ਨਿਕਲ ਗਿਆ। ਪਟਾਕੇ ਮੈਨੂੰ ਲੱਗਦਾ WhatsApp ਦੇ ਸਰਵਰਾਂ ਦੇ ਵੀ ਜਿਹੜੇ ਉੱਥੇ ਪੈ ਗਏ ਸੀਗੇ। ਸੋ ਇਹ ਜਿਹੜੀ WhatsApp ਦੇ ਨਾਲ ਸੰਬੰਧਿਤ ਜਿਹੜੀ ਉਹ ਖਬਰ ਆਈ। ਕੱਲ੍ਹ ਜੇ ਤੁਹਾਡੇ ਚਾਹੁਣ ਵਾਲਿਆਂ ਦੇ ਤੁਹਾਨੂੰ WhatsApp ਤੇ ਮੈਸੇਜ ਨਹੀਂ ਆਏ ਤਾਂ ਉਹਦੇ ਵਿੱਚ ਇਹ ਕਾਰਨ ਜਿਹੜਾ ਉਹ ਹੋ ਸਕਦਾ ਆ ਵੀ WhatsApp ਕੱਲ੍ਹ ਚੱਜ ਨਾਲ ਚੱਲ ਨਹੀਂ ਸੀ ਰਿਹਾ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੇ ਪਟਾਕਿਆਂ ਦੀ ਗੱਲ ਕਰਦੇ ਜਾਈਏ ਰਾਜਕਮੀਰ ਸਿੰਘ ਜੀ, ਬਹੁਤ ਸਾਰੇ ਲੋਕਾਂ ਦੀਆਂ ਕੰਪਲੇਨਸ ਆ ਰਹੀਆਂ। ਕੈਨੇਡਾ 'ਚ ਟੋਰਾਂਟੋ ਵਾਲੀ ਸਾਈਡ ਕਹਿੰਦੇ ਵੀ ਜਿਹੜੇ ਸ਼ਾਪਿੰਗ ਮਾਲ ਆ, ਲੋਕਾਂ ਦੇ ਘਰਾਂ ਦੇ ਅੱਗੇ ਸੜਕਾਂ ਪੂਰੇ ਪਟਾਕੇ ਜਿਹੜੇ ਚੱਲ ਕੇ ਉਹਨਾਂ ਦਾ ਜਿਹੜਾ ਜੋ ਗੰਦ ਖਿਲ ਰਿਹਾ ਹੁੰਦਾ ਬਾਅਦ 'ਚ, ਉਹ ਪੂਰੀ ਤਰ੍ਹਾਂ ਖਿਲ ਰਿਹਾ ਪਿਆ। ਸੋ ਲੋਕ ਬਹੁਤ ਕੰਪਲੇਨ ਕਰ ਰਹੇ ਆ। ਤੇ ਮੈਂ ਕੱਲ ਰਾਤੀ ਯੂਬਾ ਸਿਟੀ ਦੀਆਂ ਪੋਸਟ ਦੇਖਦਾ ਸੀ। ਉਹ ਯੂਬਾ ਸਿਟੀ ਸਟਰ ਨੇਬਰਹੁੱਡਸ ਜੋ ਹੁੰਦੀਆਂ ਆ, ਉਹਦੇ 'ਚੋਂ ਪਾ ਰਹੇ ਸੀ ਵੀ ਕਿੱਥੇ ਬੰਬ ਚੱਲ ਰਹੇ ਹੈਗੇ ਆ। ਸਾਡੇ ਜਿਹੜੇ ਕੁੱਤੇ ਆ, ਡੌਗ ਆ, ਬਹੁਤ ਡਰੇ ਹੋ। ਸਾਰਿਆਂ ਨੂੰ ਪਤਾ ਹੀ ਆ ਵੀ ਜੋ ਜਾਨਵਰ ਆ ਉਹ ਪਟਾਕਿਆਂ ਤੋਂ ਡਰਦੇ ਬਹੁਤ ਆ। ਵੀ ਇਹ ਕੀ ਹੋ ਗਿਆ ਵੀ ਬੰਬ ਚੱਲ ਰਹੇ ਹੈਗੇ ਆ। ਸੋ ਇਹ ਗੱਲ ਠੀਕ ਆ ਵੀ ਆਪਾਂ ਨੂੰ ਸਾਰਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ। ਇੱਕ ਪਾਸੇ ਆਪਾਂ ਜ਼ਰੂਰ ਕਹਿੰਦੇ ਹੈਗੇ ਆ ਪਵਨ ਗੁਰੂ ਪਾਣੀ ਪਿਤਾ, ਤੇ ਫਿਰ ਆਪਾਂ ਉਸੇ ਨੂੰ ਹੀ ਜਿਹੜਾ ਆ ਗੰਦਲਾ ਕਰਦੇ ਆ। ਤੇ ਫਿਰ ਜੇ ਕਰਦੇ ਹੀ ਆ ਤਾਂ ਇੰਨਾ ਕੁ ਫਿਰ ਆਪਣੇ ਆਂਢੀਆਂ ਗੁਆਂਢੀਆਂ ਨੂੰ ਚਲੋ ਜੇ ਲੱਡੂ ਜਲੇਬੀਆਂ ਦਾ ਕੋਈ ਨਹੀਂ ਪੈਕਟ ਦੇਣਾ ਹੁੰਦਾ ਜਾਂ ਕੋਈ ਡੱਬਾ ਨਹੀਂ ਦੇਣਾ ਹੁੰਦਾ, ਕੋਈ ਸੁੱਕੀ ਜਿਹੜੀ ਹੈਗੀ ਆ ਫਰੂਟ ਕੁਛ ਓਦਾਂ ਦਾ ਦੇ ਸਕਦੇ ਭਈ ਸਾਡੇ ਆਹ ਦਿਨ ਹੈਗਾ ਆ ਤੇ ਅਸੀਂ ਮਨਾ ਰਹੇ ਹੈਗੇ, ਤਾਂ ਅਗਲਿਆਂ ਨੂੰ ਵੀ ਪਤਾ ਲੱਗੇ ਵੀ ਨਹੀਂ ਯਾਰ ਇਹ ਠੀਕ ਆ, ਵਧੀਆ ਆ। ਸੋ ਜ਼ਰੂਰ ਦੱਸਣਾ ਜ਼ਰੂਰ ਚਾਹੀਦਾ ਜੇ ਤੁਸੀਂ ਕਿਤੇ ਪਟਾਕੇ ਚਲਾ ਰਹੇ ਆ, ਤੁਹਾਡੇ ਆਂਢ ਗੁਆਂਢ 'ਚ ਕਿਸੇ ਦੇ ਜਾਨਵਰ ਰੱਖੇ ਹੋ ਆ, ਕੁੱਤੇ ਆ, ਤਾਂ ਕਿ ਅਗਲੇ ਫਿਰ ਉਹ ਅੰਦਰ ਰੱਖ ਲੈਣ। ਕਿਸੇ ਤਰ੍ਹਾਂ ਦਾ ਜਿਹੜਾ ਗੰਦ ਨਾ ਹੋਵੇ। ਅੱਗ ਦਾ ਕਿੰਨਾ ਖਤਰਾ ਹੁੰਦਾ ਆ, ਇੰਡੀਆ ਤੋਂ ਕਿਸ ਤਰ੍ਹਾਂ ਤੁਸੀਂ ਸਵੇਰੇ ਰਿਪੋਰਟਾਂ ਦੇਖੀਆਂ ਵੀ ਕਿੰਨੀ ਜਗ੍ਹਾ ਦੇ ਉੱਤੇ ਅੱਗ ਲੱਗੀ ਹੈਗੀ ਆ। ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਚਾਅ 'ਚ ਆਪਾਂ ਸਾਰੇ ਜਿਹੜੇ ਆ ਬਾਹਰਲੇ ਮੁਲਕਾਂ 'ਚ ਆ ਕੇ ਵੀ ਬਹੁਤ ਜ਼ਿਆਦਾ ਗਲਤੀਆਂ ਕਰ ਦਿੰਦੇ ਹੈਗੇ ਆ। ਕੱਲ ਗਵਾਂਢੀ ਮੁਲਕ ਦੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆਈ ਆ, 500 ਜਾਣਿਆਂ ਦੀ ਫਾਈਟਿੰਗ ਰਿਪੋਰਟ ਜਿਹੜੀ ਕੀਤੀ ਗਈ ਮਿਸੀਸਾਗਾ ਇੰਟੈਰੀਓ ਦੇ ਵਿੱਚ, ਪੁਲਿਸ ਜਿਹੜੀ ਉੱਥੇ ਪਹੁੰਚੀ। ਹੁਣ ਪਤਾ ਨਹੀਂ ਇਹ ਕੀ ਜਿਹੜਾ ਨਵਾਂ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਮਾਹੌਲ ਜਿਹਾ ਬਣਿਆ ਪਿਆ ਆ। ਇਦਾਂ ਦੀ ਜਿਹੜੀ ਚੀਜ਼ ਆ ਆਪਾਂ ਯੂਕੇ ਦੇ ਵਿੱਚ ਹੁਣੇ ਦੇਖ ਕੇ ਜਿਹੜੇ ਉਹ ਹਟੇ ਆ। ਕੱਲ ਇਹੀ ਚੀਜ਼ ਵਰਤਾਰਾ ਇੱਕ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲਿਆ। ਇੱਕ ਪਾਸੇ ਭਾਰਤੀ ਮੂਲ ਦੇ ਝੰਡੇ, ਇੱਕ ਪਾਸੇ ਜਿਹੜੇ ਖਾਲਿਸਤਾਨ ਦੇ ਜਿਹੜੇ ਝੰਡਿਆਂ ਵਾਲੇ ਇੱਕ ਦੂਜੇ ਦੇ ਉੱਤੇ ਕਹਿ ਲਓ ਵੀ ਉੱਚੀ ਉੱਚੀ ਜਿਹੜਾ ਦੇਖੋ ਬੋਲ ਰਹੇ ਸੀ ਇੱਕ ਦੂਜੇ ਨੂੰ। ਕੋਈ ਹੱਕ 'ਚ ਹੁੰਦਾ, ਕੋਈ ਅਗੇਂਸਟ ਹੁੰਦਾ, ਵੱਖ-ਵੱਖ ਵਿਚਾਰਧਾਰਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਤੇ ਪੁਲਿਸ ਜਿਹੜੀ ਉੱਥੇ ਰਿਸਪੌਂਡ ਆਈ, ਕਹਿੰਦੇ ਵੀ 400 ਤੋਂ 500 ਬੰਦਿਆਂ ਦੀ ਫਾਈਟ ਕਹਿ ਕੇ ਉਹਨਾਂ ਨੂੰ ਜਿਹੜਾ ਉੱਥੇ ਸੱਦਿਆ ਗਿਆ। ਪਰ ਕਹਿੰਦੇ ਵੀ ਪੁਲਿਸ ਨੇ ਕਿਹਾ ਵੀ ਕੋਈ ਲਾਰਜ ਫਾਈਟ ਜਿਹੜੀ ਉੱਥੇ ਨਹੀਂ ਹੋਈ, ਲੜਾਈ ਤਾਂ ਜਿਹੜੀ ਉੱਥੇ ਨਹੀਂ ਸੀ, ਪਰ ਇੱਕ ਦੂਜੇ ਉੱਤੇ ਯੈਲ ਤੇ ਸਕਰੀਮ ਜਿਹੜੇ ਉਹ ਕਰ ਰਹੇ ਸੀਗੇ, ਲਾਰਜ ਗੈਦਰਿੰਗ ਆਫ ਪੀਪਲ। ਪਰ ਇਹ ਕੇਸ ਟਾਈਮ ਇਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਜਾਵੇ, ਇਹਦਾ ਕੋਈ ਕਿਹਾ ਨਹੀਂ ਜਾ ਸਕਦਾ। ਹੁਣ ਆਪਾਂ ਇੰਡੀਆ ਤੇ ਪਾਕਿਸਤਾਨ ਦੇ ਮੈਚ ਤੋਂ ਬਾਅਦ ਦੇ ਵਿੱਚ ਉੱਥੇ ਦੇਖਿਆ ਸੀ ਵੀ ਇੰਗਲੈਂਡ ਦੇ ਵਿੱਚ ਕੀ ਜਿਹੜਾ ਆ ਉਹ ਕਾਂਡ ਜਿਹੜੇ ਉਹ ਵਾਪਰੇ। ਹੁਣ ਇਦਾਂ ਦੇ ਤਿਉਹਾਰ ਜਿਹੜੇ ਦਿਨ ਨੇ, ਉਹਨਾਂ ਦੇ ਉੱਤੇ ਜੇ ਆਹ ਕੁਛ ਹੋਣ ਲੱਗ ਜਾਊਗਾ ਤਾਂ ਲੋਕਾਂ ਨੇ ਕੀ ਸੋਚਣਾ ਸਾਰੀਆਂ ਚੀਜ਼ਾਂ ਦੇ ਬਾਰੇ। ਸੋ ਇਹ ਇੱਕ ਕਿਤੇ ਨਾ ਕਿਤੇ ਭਾਈ ਧਿਆਨ ਰੱਖਣ ਵਾਲੀਆਂ ਚੀਜ਼ਾਂ ਆ ਵੀ ਤੁਸੀਂ ਆਪੋ ਆਪਣੇ ਤਿਉਹਾਰ ਆਪਣੀ ਖੁਸ਼ੀ ਸ਼ਰਧਾ ਦੇ ਨਾਲ ਜਿਹੜੇ ਉਹ ਮਨਾਉਣੇ ਜਿਹੜੇ ਉਹ ਚਾਹੀਦੇ ਨੇ। ਤੇ ਉਹ ਤਾਂ ਦੇਖੋ ਸਾਰੇ ਧਰਮ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ, ਪਰ ਇਹ ਜਿਹੜਾ ਹੁਣ ਖਾਸ ਕਰਕੇ ਜਿਹੜਾ ਅੰਨਾ ਰਾਸ਼ਟਰਵਾਦ ਉੱਥੋਂ ਇੰਡੀਆ ਤੋਂ ਤੁਰਿਆ ਆ, ਉਹ ਥਾਂ ਥਾਂ ਦੇ ਉੱਤੇ ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਇਹ ਖਰਾਬੀਆਂ ਜਿਹੜੀਆਂ ਇਸ ਟਾਈਮ ਕਰ ਰਹੇ ਆ। ਸੋ ਇਹ ਭਾਈ ਜਾਣ ਕੇ ਉਕਸਾਉਣ ਦੇ ਲਈ ਤੇ ਤੁਹਾਡੇ ਕੋਲ ਕੋਈ ਗਲਤ ਕੰਮ ਜਿਹੜਾ ਉਹ ਕਰਵਾਉਣ ਦੇ ਲਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਉਕਸਾ ਰਹੇ ਆ। ਸੋ ਸਾਰਿਆਂ ਨੂੰ ਬੜੇ ਠੰਡੇ ਦਿਮਾਗ ਦੇ ਨਾਲ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਆ। ਜੀ। ਸੋ ਇਹਦੀ ਗੱਲ ਕਰਦੇ ਜਾਈਏ ਰਾਜਕਮੀਰ ਸਿੰਘ ਜੀ, ਪਿਛਲੇ 2 ਦਿਨ ਪਹਿਲਾਂ ਇੱਕ ਪ੍ਰੋਫੈਸਰ ਆ USA ਦੇ ਵਿੱਚ, ਆਡਰੀ ਟੁਸ਼ਕੇ, ਸਾਊਥ ਏਸ਼ੀਅਨ ਹਿਸਟਰੀ ਦੀ ਰਟਕਰਜ਼ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ। ਹਵਿੰਗਟਨ ਪੋਸਟ ਨੇ ਉਹ ਪਬਲਿਸ਼ ਕੀਤੀ ਆ ਵੀ ਜੋ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਆ, ਇਹ USA 'ਚ ਬਹੁਤ ਤੇਜ਼ੀ ਦੇ ਨਾਲ ਗੇਨ ਕਰ ਰਿਹਾ ਹੈਗਾ, ਜਿਹੜਾ ਕਿ ਮਿਲੀਅਨਸ ਆਫ ਮੁਸਲਿਮ ਤੇ ਹੋਰ ਜਿਹੜੀਆਂ ਰਿਲੀਜੀਅਸ ਮਿਨੋਰਿਟੀਜ਼ ਆ, ਜਿਨ੍ਹਾਂ ਦੇ ਵਿੱਚ ਸਿੱਖ ਵੀ ਆਉਂਦੇ ਹੈਗੇ ਆ, ਕ੍ਰਿਸਚੀਅਨ ਵੀ ਆਉਂਦੇ ਆ, ਉਹਨਾਂ ਲਈ ਇੱਕ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਆ।
ਇਸ ਪ੍ਰੋਫੈਸਰ ਨੇ ਹਿੰਦੂ ਨੈਸ਼ਨਲਿਸਟ ਜੋ ਹੈਗੇ ਆ USA 'ਚ ਜੋ ਇੰਨੀ ਤੇਜ਼ੀ ਨਾਲ ਵੱਧ ਰਹੇ ਆ ਉਹਨਾਂ ਨੂੰ ਵਾਈਟ ਸੁਪਰਮਿਸਟ ਦੇ ਬਰਾਬਰ ਗਿਣਿਆ ਆ ਤੇ ਇਹ ਜੇ ਮੌਕਾ ਲੱਗਿਆ ਰਿਪੋਰਟ ਜ਼ਰੂਰ ਪੜ੍ਹਿਓ। ਇਹਦਾ ਹੈਡਿੰਗ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਇਜ਼ ਗੇਨਿੰਗ ਗਰਾਊਂਡ ਇਨ ਦਾ US। ਆਪਾਂ ਵੀ ਕੋਸ਼ਿਸ਼ ਕਰਾਂਗੇ ਸਪੈਸ਼ਲ ਰਿਪੋਰਟ ਇਹਦੀ ਪੰਜਾਬੀ ਦੇ ਵਿੱਚ ਛਾਪੀ ਜਾਵੇ। ਪਰ ਉਸ ਪ੍ਰੋਫੈਸਰ ਦਾ ਇੰਨਾ ਬੁਰਾ ਹਾਲ ਇਹਨਾਂ ਨੇ ਕੀਤਾ ਵੀ ਉਸ ਨੂੰ ਹੁਣ ਯੂਨੀਵਰਸਿਟੀਜ਼ ਨੂੰ ਸਿਕਿਉਰਿਟੀ ਦੇਣੀ ਪਈ ਹੈਗੀ ਆ। ਉਹਦੇ ਟਵਿੱਟਰ ਅਕਾਊਂਟ ਤੇ ਥ੍ਰੈਟ, ਉਹਦੀਆਂ ਈਮੇਲਸ ਤੇ ਜੋ ਹਿੰਦੂ ਨੈਸ਼ਨਲਿਸਟ ਹੈਗੇ ਆ ਉਹਨਾਂ ਨੇ ਥ੍ਰੈਟ ਇੰਨਾ ਜ਼ਿਆਦਾ ਉਹਨੂੰ ਥ੍ਰੈਟ ਕੀਤਾ ਆ। ਉਹ ਕਹਿੰਦੀ ਵੀ ਮੈਂ ਬਹੁਤ ਡਰੀ ਹੋਈ ਹੈਗੀ ਆ। ਉਸਨੇ ਪੂਰਾ ਦੱਸਿਆ ਵੀ ਪੂਰੀ ਤਰ੍ਹਾਂ ਨਾਲ ਇਹ ਐਕਸਟ੍ਰੀਮਿਜ਼ਮ ਆ। ਪਹਿਲਾਂ ਇਹਦਾ ਨਾਂ ਜਿਹੜਾ ਸੀ ਰਾਸ਼ਟਰੀ ਸੇਵਕ ਸੰਘ RSS ਕਰਕੇ ਜਾਣਿਆ ਜਾਂਦਾ ਸੀ। ਹੁਣ ਵੱਖ-ਵੱਖ ਨਾਂ ਇੱਥੇ ਉਹ ਇਸ ਹਿਸਾਬ ਨਾਲ ਸ਼ੋਅ ਕਰਦੇ ਆ ਵੀ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ 2014 ਚ ਪਾਵਰ ਚ ਆਈ ਆ ਉਹ ਤੋਂ ਬਾਅਦ ਪੂਰੇ ਇੰਡੀਆ ਨੇ ਪੂਰੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਫੜਿਆ ਹੋਇਆ ਹੈਗਾ। ਇੰਡੀਅਨ ਅਮਰੀਕਨ ਕਹਿੰਦੇ ਵੀ ਸੈਕੰਡ ਲਾਰਜੈਸਟ ਇਮੀਗ੍ਰੈਂਟ ਗਰੁੱਪ ਆ USA ਦੇ ਵਿੱਚ। 4.2 ਮਿਲੀਅਨ ਲੋਕ ਇੰਡੀਅਨ origin ਤੋਂ ਇੱਥੇ ਰਹਿੰਦੇ ਹੈਗੇ ਆ। 1 ਬਿਲੀਅਨ ਹਿੰਦੂ ਅਰਾਊਂਡ ਦਾ ਵਰਲਡ ਆ। 94% ਇੰਡੀਆ 'ਚ ਰਹਿੰਦੇ ਆ। 2.5 ਮਿਲੀਅਨ ਹਿੰਦੂਜ਼ ਇਕੱਲੇ USA ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਵੱਡੀਆਂ ਕਹਿੰਦੇ ਈਵੈਂਟਸ ਬਣਾਉਂਦੇ ਹੈਗੇ ਆ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਊਗਾ ਇੰਡੀਅਨ ਅਮਰੀਕਨਸ ਨੇ ਜਦੋਂ ਹੋਦੀ ਮੋਦੀ ਕਰਕੇ ਇੱਕ ਜਿਹੜੀ ਈਵੈਂਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ 'ਚ ਰੱਖੀ ਸੀ 2019 ਚ 50,000 ਲੋਕ ਉੱਥੇ ਇਕੱਠੇ ਹੋਏ ਸੀ ਟੈਕਸਸ 'ਚ। ਹਾਂ, ਉਸਨੇ ਕਲੀਅਰਲੀ ਇਹ ਪ੍ਰੋਫੈਸਰ ਨੇ ਕਲੀਅਰਲੀ ਦੱਸਿਆ। ਇਹ ਅਸੀਂ ਆਪਣੇ ਕੋਲੋਂ ਨਹੀਂ ਰਿਪੋਰਟ ਸਾਂਝੀ ਕਰ ਰਹੇ। ਹਫਿੰਗਟਨ ਪੋਸਟ ਦੀ ਜੋ 22 ਤਰੀਕ ਦੀ ਪੋਸਟ ਆ ਉਹ ਮੈਂ ਤੁਹਾਡੇ ਨਾਲ ਜਿਹੜੀ ਆ ਉਹਦੀ ਟਰਾਂਸਲੇਸ਼ਨ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਹਿੰਦੇ ਭਈ ਹਿੰਦੂ ਨੈਸ਼ਨਲਿਜ਼ਮ ਦਾ ਰਾਈਜ਼ ਐਗਜ਼ੈਕਟਲੀ ਸੇਮ ਉਦਾਂ ਹੀ ਆ ਜਿੱਦਾਂ ਵਾਈਟ ਨੈਸ਼ਨਲਿਜ਼ਮ ਐਕਸਟ੍ਰੀਮਿਜ਼ਮ ਦਾ ਹੈਗਾ ਆ। ਸੋ ਇਹ ਬਹੁਤ ਅਮਰੀਕਾ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਖਤਰੇ ਵਾਲੀ ਘੰਟੀ ਹੈਗੀ ਆ। ਇੱਕ ਐਂਡਰਸ ਬੇਹਰਿੰਗ ਫਾਰ ਰਾਈਟ ਨਾਰਵੇਜੀਅਨ ਟੈਰਰਿਸਟ ਸੀ ਜਿਹਨੇ 70 ਲੋਕ ਮਾਰੇ ਸੀ 2011 ਦੇ ਵਿੱਚ। ਉਸਨੇ ਕਹਿੰਦੀ ਵੀ ਹਿੰਦੂ ਨੈਸ਼ਨਲਿਸਟ ਗਰੁੱਪ ਨੂੰ ਪ੍ਰੇਜ਼ ਕੀਤਾ ਸੀ ਜੋ ਮੁਸਲਮਾਨਾਂ ਨੂੰ ਮਾਰਦੇ ਹੈਗੇ ਆ। ਵਿਨਾਇਕ ਦਮੋਦਰ ਸਵਾਰਕਰ ਇੱਕ ਇੰਡੀਅਨ ਪੋਲੀਟੀਸ਼ੀਅਨ ਆ ਉਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਦਾ ਫੇਸ ਬਣਿਆ ਸੀ 1920 ਚ। ਉਹ ਕਹਿੰਦੇ ਵੀ ਹਿਟਲਰ ਨੂੰ ਹੀ ਅਪਲੋਡ ਕਰਦਾ ਸੀ ਤੇ ਹਿਟਲਰ ਦੀ ਫਿਲਾਸਫੀ ਨੂੰ ਉਹ ਮੰਨਦਾ ਹੈਗਾ ਆ। ਸੋ ਉਹਨੂੰ ਹੀ ਇਹ ਅੱਗੇ ਲੈ ਕੇ ਚੱਲਦੇ ਹੈਗੇ ਆ। ਸੋ ਇਹ ਬਹੁਤ ਵੱਡੀ ਰਿਪੋਰਟ ਹੈਗੀ ਆ। ਆਪਾਂ ਸਾਂਝੀ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ 'ਚ ਇੱਕ ਸਪੈਸ਼ਲ ਰਿਪੋਰਟ ਬਣਾ ਕੇ। ਪਰ ਅਮਰੀਕਾ ਦੇ ਵਿੱਚ ਵੀ ਇਹ ਖਤਰੇ ਵਾਲੀ ਘੰਟੀ ਆ। ਲੱਕਲੀ ਸਾਡੇ ਕੋਈ ਇੱਦਾਂ ਦਾ ਨਹੀਂ। ਸਿੱਖ ਬੜੇ ਸ਼ਾਂਤੀ ਦੇ ਨਾਲ, ਮੈਂ ਤੁਹਾਨੂੰ ਬੇ ਏਰੀਏ ਦੀ ਦੱਸਦਾ, ਟ੍ਰੇਸੀ 'ਚ ਵੀ ਕੱਲ 60% ਕਹਿੰਦੇ ਵੀ ਜੋ ਗੁਰਦੁਆਰਾ ਸਾਹਿਬ ਆਏ ਸੀ ਉਹ ਹਿੰਦੂ ਮੂਲ ਦੇ ਸੀਗੇ ਲੋਕ। ਆਪਾਂ ਗੁਰਦੁਆਰੇ ਤਾਂ ਸਾਰਿਆਂ ਦੇ ਸਾਂਝੇ ਆ। ਫਰੀਮੌਂਟ 'ਚ ਵੀ 20-30% ਸੀ ਤੇ ਸੈਨੋ ਦੇ ਵਿੱਚ ਵੀ 60-70% ਆਮ ਤੁਸੀਂ ਦੇਖ ਸਕਦੇ ਆ ਆਪਣੇ ਹਿੰਦੂ ਭੈਣ ਭਰਾ ਉੱਥੇ ਗੁਰਦੁਆਰੇ ਪਹੁੰਚੇ ਹੋਏ ਸੀ। ਸੋ ਬਾਹਰਲੇ ਲੋਕਾਂ 'ਚ ਇੰਨੀ ਆਮ ਲੋਕਾਂ ਦੇ ਵਿੱਚ ਸਾਰੇ ਭੈਣਾਂ ਭਰਾਵਾਂ ਵਾਂਗ ਰਹਿਣੇ ਚਾਹੁੰਦੇ ਆ। ਪਰ ਇਹ ਕੁਛ ਕੁ ਜੋ ਲੋਕ ਆ ਪੋਲੀਟੀਸ਼ੀਅਨ ਆ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਜਿਹੜੀ ਆ ਇਦਾਂ ਦੀ ਹੇਟ ਫੈਲਾ ਰਹੇ ਹੈਗੇ ਆ। ਸੋ ਅਮਰੀਕਾ ਦੀ ਸਰਕਾਰ ਨੂੰ ਕੋਲ ਇਹ ਸਾਰੀ ਰਿਪੋਰਟ ਆ। ਹੁਣ ਦੇਖੋ ਵੀ ਇੱਕ ਯੂਨੀਵਰਸਿਟੀ ਦੀ ਪ੍ਰੋਫੈਸਰ ਜੋ PhD ਪ੍ਰੋਫੈਸਰ ਆ ਉਸਨੇ ਜੋ ਰਿਪੋਰਟ ਛਾਪੀ ਹੈਗੀ ਉਹਨੂੰ ਇੰਨਾ ਜ਼ਿਆਦਾ ਖਤਰਾ ਹੋ ਗਿਆ ਤੇ ਆਮ ਲੋਕਾਂ ਨੂੰ ਜਿਹੜਾ ਕੀ ਖਤਰਾ ਹੋਊਗਾ। ਇਹ ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਵੀ ਇੰਗਲੈਂਡ 'ਚ ਇਸ ਤਰ੍ਹਾਂ ਹੋਇਆ ਹੈਗਾ ਹਨਾ। ਤੇ ਉਹ ਰਿਪੋਰਟ 'ਚੋਂ ਬੀਬੀ ਦੱਸਦੀ ਆ ਜੋ ਪ੍ਰੋਫੈਸਰ ਆ, ਕਹਿੰਦੀ ਪਈ ਰਿਲੀਜੀਅਸ ਮਿਨੋਰਿਟੀ ਕਹਿੰਦੀ ਇਕੱਲੇ ਮੁਸਲਮਾਨ ਨਹੀਂ, ਕ੍ਰਿਸਚੀਅਨ, ਸਿੱਖ, ਦਲਿਤਸ ਉਹ ਇਸ ਟਾਈਮ ਬਹੁਤ ਇੰਡੀਆ ਦੇ ਵਿੱਚ ਡਰੇ ਹੋਏ ਮਹਿਸੂਸ ਕਰਦੇ ਆ। ਉਹ ਗੱਲ ਜੁਦੀ ਆ ਵੀ ਆਪਣੇ ਦਸਤਾਰਧਾਰੀ ਸਿੱਖ ਵੀ ਕਹੀ ਜਾਂਦੇ ਆ ਵੀ ਅਸੀਂ ਕਿਹੜੇ ਗੁਲਾਮ ਆ ਜੀ, ਅਸੀਂ ਤਾਂ ਬੜੇ ਸੋਹਣੇ ਆ, ਸਾਡੇ ਤਾਂ ਕੋਈ ਨਹੀਂ। ਸੋ ਉਹਨਾਂ ਨੂੰ ਮੈਂ ਕਹਿੰਦਾ ਇੰਡੀਆ ਦੀ ਜਾਂ ਸਿੱਖਾਂ ਦੀ ਰਿਪੋਰਟ ਨਾ ਪੜ੍ਹਨ, ਘੱਟੋ ਘੱਟ ਇਸ ਪ੍ਰੋਫੈਸਰ ਦੀ ਰਿਪੋਰਟ ਪੜ੍ਹਨੀ ਚਾਹੀਦੀ ਆ। ਤੁਹਾਡੇ ਕੰਨ ਖੁੱਲ ਜੂਗੇ ਵੀ ਕੀ ਕੁਝ ਚੱਲ ਰਿਹਾ ਹੈਗਾ ਆ ਵਰਲਡ ਲੈਵਲ ਤੇ। ਇੰਡੀਆ 'ਚ ਤਾਂ ਠੀਕ ਆ, ਉਹ ਤੁਸੀਂ ਦੇਖਿਓ 2 ਸਾਲਾਂ ਨੂੰ ਨਹੀਂ ਕੀ ਬਣਾਉਣਾ ਉੱਥੇ ਮੁਲਕ ਦਾ ਨਾਂ, ਪਰ ਵਰਲਡ ਲੈਵਲ ਤੇ ਉਹ ਕਿਸ ਹਿਸਾਬ ਨਾਲ ਫੈਲ ਰਹੇ ਆ। ਔਡਰੇ ਟ੍ਰਿਸ਼ਕੇ ਇਹ ਪ੍ਰੋਫੈਸਰ ਆਫ ਸਾਊਥ ਏਸ਼ੀਅਨ ਹਿਸਟਰੀ ਦੇ ਹੈਗੇ ਆ ਰਟਗਰਜ਼ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ, ਨਿਊ ਜਰਸੀ ਦੇ ਵਿੱਚ। ਸੋ ਪਲੀਜ਼ ਇਹ ਜੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਰਿਪੋਰਟ ਜ਼ਰੂਰ ਪੜ੍ਹਿਓ। ਤੁਹਾਨੂੰ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਰਿਪੋਰਟ ਪੜ੍ਹ ਕੇ ਵੀ ਕੀ ਕੁਝ ਇੱਥੇ ਚੱਲ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਪ੍ਰੋਫੈਸਰ ਦਾ ਨਾਮ ਜਿਹੜਾ ਉਹ ਦੱਸ ਦੇਣ ਤਾਂ ਜੋ ਸਾਰੇ ਜਣੇ ਹਾਂ, ਆਪਾਂ ਫੇਸਬੁੱਕ ਤੇ ਵੀ ਪਾ ਦਾਂਗੇ। ਉਹਦਾ ਨਾਮ ਜੋ ਹੈਗਾ ਆ
ਪ੍ਰੋਫੈਸਰ ਆਡਰੇ AUDREY ਟਰਸ਼ਕੇ TRUSCHKE। ਇਹ ਪ੍ਰੋਫੈਸਰ ਆ ਸਾਊਥ ਏਸ਼ੀਅਨ ਹਿਸਟਰੀ ਦੇ ਰਟਗਰਜ਼ ਯੂਨੀਵਰਸਿਟੀ ਤੇ ਹਫਿੰਗਟਨ ਪੋਸਟ ਦੀ ਜੋ ਉਹਨਾਂ ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈ ਪ੍ਰੋਫੈਸਰ ਦੇ ਬੇਸ ਦੇ ਉੱਤੇ, ਉਸ ਦਾ ਹੈਡਿੰਗ ਹੈਗਾ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਇਜ਼ ਗੇਨਿੰਗ ਗਰਾਊਂਡ ਇਨ ਦਾ US। ਜੀ ਇਹ ਉਹਦਾ ਹੈਡਿੰਗ ਆ। ਸੋ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਤੇ ਸਰਚ ਕਰਕੇ ਫਿਰ ਪੜ੍ਹਿਓ ਜ਼ਰੂਰ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ, ਨਿਆਣਿਆਂ ਨੂੰ ਕਹੋ ਤੁਹਾਡਿਆਂ ਨੂੰ ਵੀ ਪੜ੍ਹਨ ਵੀ ਕੀ ਕੁਝ ਹੋ ਰਿਹਾ ਆ, ਤਾਂ ਕਿ ਤੁਸੀਂ ਇੱਥੇ ਵੀ ਤਿਆਰ ਹੋ ਵੀ ਤੁਹਾਡੇ ਉਲਟ ਕੀ ਕੁਝ ਚੱਲ ਰਿਹਾ ਹੈ। ਜੀ ਬਿਲਕੁਲ, ਕਹਿੰਦੇ ਵੀ ਇਸ ਟਾਈਮ ਇਹਨਾਂ ਥਾਵਾਂ ਦੇ ਉੱਤੇ, ਇਹਨਾਂ ਕੈਂਪਸਿਸ ਦੇ ਉੱਤੇ ਜਿਹੜੇ ਰਾਈਟ ਵਿੰਗ ਲੀਡਰਸ ਆ ਉਹ ਕਲਟੀਵੇਟ ਕੀਤੇ ਜਿਹੜੇ ਉਹ ਜਾ ਰਹੇ ਆ। ਬਹੁਤ ਸਾਰੇ ਜਿਹੜੇ ਗਰੁੱਪਸ ਆ ਉਹ ਜਿਹੜੇ HSS ਦਾ ਇੱਕ ਪ੍ਰੋਜੈਕਟ ਯੁਵਾ ਕਰਕੇ ਜਿਹੜਾ ਉਹ ਹੈਗਾ ਆ, ਇਹ RSS ਦੇ ਨਾਲ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਆ। ਉਹ ਉੱਦਾਂ ਦੇ ਜਿਹੜੇ ਗਰੁੱਪਸ ਆ ਸਟੂਡੈਂਟਸ ਦੇ ਵਿੱਚ ਜਿਹੜੇ ਉਹ ਐਡ ਜਿਹੜੇ ਉਹ ਹੋ ਰਹੇ ਨੇ ਤੇ ਉੱਥੇ ਸਾਰਾ ਕੁਝ ਕੀਤਾ ਜਾ ਰਿਹਾ ਆ। ਮੈਂ ਰੀਸੈਂਟਲੀ ਹਰਜੀਤ ਸਿੰਘ ਜੀ ਓਰੇਗਨ ਦੇ ਵਿੱਚ ਗਿਆ ਸੀਗਾ, ਬੀਵਰਟਨ ਪੋਰਟਲੈਂਡ ਦਾ ਜਿਹੜਾ ਇਲਾਕਾ ਸੀ ਉੱਥੇ, ਤੇ ਉੱਥੇ ਆਲਰੇਡੀ ਹੌਲੀ ਹੌਲੀ ਉਹਨਾਂ ਦਾ ਐਕਸਪੈਂਸ਼ਨ ਜਿਹੜੀ ਉਹ ਮੈਂ ਦੇਖੀ, ਕਿਉਂਕਿ ਕਈ ਰੋਡਸ ਨੂੰ ਹੁਣ ਮੇਨਟੇਨ ਕਰ ਰਹੇ ਆ ਜਿਹੜੇ HSS ਦੇ ਅੰਡਰ ਜਿਹੜੇ ਆਉਂਦੇ ਆ। ਸੋ ਉਹ ਗੇਨ ਕਰ ਰਹੇ ਨੇ ਬਹੁਤ ਸਾਰੇ ਜਿਹੜੇ ਉਹ ਥਾਵਾਂ ਦੇ ਉੱਤੇ, ਕਿਉਂਕਿ ਇਹ ਕਹਿ ਸਕਦੇ ਵੀ ਇਹਨਾਂ ਦੇ ਲਈ ਇੱਕ ਬਰੀਡਿੰਗ ਗਰਾਊਂਡਸ ਇਸ ਲਈ ਬਣ ਜਾਂਦੀਆਂ ਆ ਕਿਉਂਕਿ ਜਿਹੜੇ IT ਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਨੇ ਜਿਹੜੇ ਭੈਣ ਭਰਾ ਆ ਉਹ ਕੰਮ ਕਰਦੇ ਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਇਸ ਜਿਹੜੇ ਕਹਿ ਲਓ ਵੀ ਇੱਕ ਪਰਦੇ ਵਿੱਚ ਰੱਖ ਕੇ ਜਾਂ ਇੱਦਾਂ ਦੀ ਹੇਟ ਜਿਹੜੀ ਉਹ ਦਿਖਾ ਕੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਇਆ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ ਤੇ ਇਹ ਜਿਹੜੇ ਡਾਕਟਰ ਆਡਰੀ ਟਰਸ਼ਕੇ ਨੇ ਜੋ ਇਹ ਲਿਖਿਆ ਆ, ਜੋ ਇਹ ਕੀਤਾ ਆ, ਉਹ ਹੁਣ ਕਾਈਂਡ ਆਫ ਜਿਹੜਾ ਹੁਣ ਸਾਹਮਣੇ ਜਿਹੜਾ ਹੌਲੀ ਹੌਲੀ ਜਿਹੜਾ ਉਹ ਆ ਰਿਹਾ ਹੈਗਾ ਆ। ਕਹਿੰਦੇ ਵੀ ਹਿੰਦੂ ਨੈਸ਼ਨਲਿਸਟ ਨੇ ਪ੍ਰੋਫੈਸਰ ਟਰਸ਼ਕੇ ਦੇ EMPLOYER ਜਿਹੜੀ ਰਟਗਰਜ਼ ਯੂਨੀਵਰਸਿਟੀ ਆ ਉਹਨਾਂ ਨੂੰ ਵੀ ਕੰਟੈਕਟ ਕੀਤਾ ਈਮੇਲਸ ਰਾਹੀਂ ਵੀ ਇਹਨਾਂ ਨੂੰ ਜਿਹੜਾ ਇਹ ਸਕਾਲਰਸ਼ਿਪ ਬੰਦ ਕੀਤਾ ਜਾਵੇ। ਰਟਗਰਜ਼ ਯੂਨੀਵਰਸਿਟੀ ਨੇ ਹਫਿੰਗਟਨ ਪੋਸਟ ਨੂੰ ਈਮੇਲ ਦੇ ਵਿੱਚ ਦੱਸਿਆ ਵੀ ਜੋ ਟਰਸ਼ਕੇ ਦਾ ਵਰਕ ਹੈਗਾ ਆ ਉਹਦੇ ਨੂੰ ਜੋ ਸਕਾਲਰਸ਼ਿਪ ਦਿੱਤਾ ਹੈ, ਕਈ ਵਾਰੀ ਸਕਾਲਰਸ਼ਿਪ ਕਹਿੰਦੇ ਕੰਟਰੋਵਰਸ਼ੀਅਲ ਹੋ ਜਾਂਦੇ ਆ ਪਰ ਸਪੈਸ਼ਲੀ ਜਦੋਂ ਹਿਸਟਰੀ ਤੇ ਰਿਲੀਜਨ ਨੂੰ ਲੈ ਕੇ, ਪਰ ਕਹਿੰਦੇ ਭਈ ਇਹ ਇੱਥੇ ਸਾਰੀ ਫਰੀडम ਆ, ਰਿਲੀਜੀਅਸ ਫਰੀडम ਹੈ, ਆਪਣੀ ਅਕੈਡਮਿਕ ਫਰੀडम ਆ, ਸੋ ਇਹ ਅਸੀਂ ਸਕਾਲਰਸ਼ਿਪ ਕਿਸੇ ਤਰ੍ਹਾਂ ਬੰਦ ਨਹੀਂ ਕਰਾਂਗੇ। ਤੇ ਇਸ ਤੋਂ ਬਿਨਾਂ ਟਰਸ਼ਕੇ ਜੋ ਪ੍ਰੋਫੈਸਰ ਆ ਉਹ ਕਹਿੰਦੀ ਵੀ ਮੈਂ ਇਹ ਰਿਸਰਚ ਕਰਨੋਂ ਬੰਦ ਨਹੀਂ ਕਰਨਾ ਹੈਗਾ, ਮੇਰਾ ਐਜ਼ ਏ ਅਕੈਡਮਿਸ਼ੀਅਨ ਐਜ਼ ਏ ਪ੍ਰੋਫੈਸਰ ਇਹ ਮੇਰੀ ਜੌਬ ਹੈਗੀ ਆ ਵੀ ਪਾਸਟ ਵਿੱਚ ਕੀ ਵਾਪਰਿਆ ਤੇ ਫਿਊਚਰ ਦੇ ਵਿੱਚ ਜੋ ਆ ਪ੍ਰੈਡਿਕਸ਼ਨ ਕਰਨੀ ਵੀ ਫਿਊਚਰ 'ਚ ਕੀ ਕੁਝ ਵਾਪਰ ਸਕਦਾ ਹੈਗਾ। ਕਹਿੰਦੀ ਭਈ ਉਹ ਲੋਕ ਜਿਹੜੇ ਆ ਇਹ ਹਿੰਦੂਤਵਾ ਵਾਲੇ ਇਹ ਨਹੀਂ ਚਾਹੁੰਦੇ ਵੀ ਮੈਂ ਆਪਣੀ ਜੌਬ ਕਰਾਂ, ਮੈਂ ਕਿਸ ਤਰ੍ਹਾਂ ਇਹ ਨਾ ਕਰ ਸਕਦੀ ਹਾਂ ਜਦ ਕਿ ਮੈਂ ਐਜ਼ ਏ ਪ੍ਰੋਫੈਸਰ ਮੈਨੂੰ ਸਾਰਾ ਕੁਝ ਸੱਚ ਦੱਸਣਾ ਪੈਣਾ ਹੈ। ਸੋ ਦੇਖੋ ਇਦਾਂ ਦੇ ਸਟੈਂਡ ਵਾਲੇ ਵੀ ਪ੍ਰੋਫੈਸਰ ਹੁੰਦੇ ਆ ਤੇ ਉੱਥੇ ਤੁਸੀਂ ਆਪਣੇ ਦੇਖਦੇ ਹੀ ਆ ਇੰਡੀਆ ਦੇ ਵਿੱਚ ਕੀ ਹਾਲ ਹੁੰਦਾ ਹੈਗਾ। ਜੀ ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੋਵਾਂਗੇ। ਕਾਨਯੇ ਵੈਸਟ ਤੇ ਐਡੀਡਾਸ ਦਾ ਸਮਝੌਤਾ ਆ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ ਉਸ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਸੈਕਰਾਮੈਂਟੋ ਸਿਟੀ ਕਾਉਂਸਲ ਨੇ ਇੱਕ ਵੋਟ ਕੀਤੀ ਆ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ, ਉਸ ਉੱਤੇ ਚਰਚਾ ਕਰਾਂਗੇ ਤੇ ਕੁਝ ਹੋਰ ਖਬਰਾਂ ਲੈ ਕੇ ਜਿਹੜਾ ਉਹ ਆਪਾਂ ਜਿਹੜੀਆਂ ਚਰਚਾ ਨੂੰ ਜਾਰੀ ਰੱਖਾਂਗੇ। ਅਪਡੇਟ ਅਮਰੀਕਾ 'ਚ ਜਿਹੜੇ ਰੋਏ ਦੇ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਬਹੁਤ ਵਾਰ ਜਿਹੜੀਆਂ ਝੂਠੀਆਂ ਖਬਰਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਫੇਸਬੁੱਕ ਤੇ YouTube ਤੇ ਈਵਨ ਗੂਗਲ ਤੇ ਵੀ ਘੁੰਮਦੀਆਂ ਰਹਿੰਦੀਆਂ। ਇਸੇ ਤਰ੍ਹਾਂ ਇੱਕ ਖਬਰ ਨਿਊਯਾਰਕ ਤੋਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਨਿਊਯਾਰਕ 'ਚ ਇੱਕ ਸੀਰੀਅਲ ਕਿਲਰ ਹੈਗਾ ਤੇ ਉਹ ਟੈਕਸੀ ਡਰਾਈਵਰ ਆ ਤੇ ਈਵਨ ਟੈਕਸੀ ਦਾ ਨੰਬਰ ਵੀ ਉਹਨਾਂ ਨੇ ਲਿਖਿਆ ਹੋਇਆ ਸੀ। ਤੇ ਉਸ ਤੋਂ ਬਾਅਦ ਉੱਥੇ ਦੇ ਜੋ ਡਿਸਟ੍ਰਿਕਟ ਅਟਾਰਨੀ ਆ ਬਰੁਕਲਿਨ ਦੇ ਵਿੱਚ ਉਹ ਐਕਟਿਵ ਹੋਏ। ਉਹਨਾਂ ਨੇ ਦੇਖਿਆ ਸਾਰਾ ਕੁਝ। ਉਹ ਕਹਿੰਦੇ ਵੀ ਇਹ ਸਾਰੀਆਂ ਖਬਰਾਂ ਜਿਹੜੀਆਂ ਝੂਠ ਆ, ਕੋਈ ਏਦਾਂ ਦੀ ਜਿਹੜੀ ਗੱਲਬਾਤ ਨਹੀਂ। ਇਹ ਜਿਹੜਾ ਕਲੇਮ ਆ ਵੀ ਜੀ ਸੀਰੀਅਲ ਕਿਲਰ ਆ ਟੈਕਸੀ ਵਾਲਾ, ਉਹ ਬਿਲਕੁਲ ਝੂਠਾ ਹੈਗਾ ਆ। ਸੋ ਕਹਿੰਦੇ ਪਈ ਇਹ ਇੱਕ ਤਰ੍ਹਾਂ ਦੇ ਨਾਲ ਹੋਇਆ ਸੀ 2018 ਦੇ ਵਿੱਚ ਹੋਇਆ ਸੀ ਤੇ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਸੀ। ਉਹ ਪੁਰਾਣੀ ਖਬਰ ਨੂੰ ਚੱਕ ਕੇ ਉਹ ਜਿਹੜਾ ਉਹਨਾਂ ਨੇ ਘੁਮਾਉਣਾ ਸ਼ੁਰੂ ਕਰ ਦਿੱਤਾ। ਜੀ ਦੇਖ ਲਓ, ਫੇਕ ਨਿਊਜ਼ ਤੋਂ ਭਾਈ ਜਿਹੜਾ ਉਹ ਬਚ ਕੇ ਰਹਿਣ ਦੀ ਜਿਹੜੀ ਅੱਜ ਦੇ ਜ਼ਮਾਨੇ 'ਚ ਬਹੁਤ ਵੱਡੀ ਜ਼ਰੂਰਤ ਆ। ਅਗਲੀ ਗੱਲ ਕਰਦੇ ਜਾਈਏ ਐਡੀਡਾਸ ਤੇ ਕਾਨੇ ਵੈਸਟ, ਜਿਸ ਨੇ ਹੁਣ ਆਪਣਾ ਨਾਮ ਇਹ ਕਰਕੇ ਜਿਹੜਾ ਉਹ ਰੱਖ ਲਿਆ ਆ। ਯਹੂਦੀਆਂ ਉਲਟ ਆਪਣੇ ਜਿਹੜੇ ਰਿਮਾਰਕਸ ਆ ਬੋਲਣ ਦੇ ਜਿਹੜਾ ਕਰਕੇ ਉਸ ਨੂੰ ਪਹਿਲਾਂ ਟੋਕਿਆ ਗਿਆ, ਉਹ ਫਿਰ ਡਬਲ ਡਾਊਨ ਟ੍ਰਿਪਲ ਡਾਊਨ ਕਹਿੰਦੇ ਆ ਵੀ ਉਹ ਕਰ ਗਿਆ। ਉਹ ਉਲਟ ਹੀ ਜਿਹੜਾ ਉਹਨਾਂ ਦੇ ਬੋਲ ਰਿਹਾ ਸੀਗਾ। ਇੱਥੋਂ ਤੱਕ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਉਸਦੇ ਸਪੋਰਟਰਸ ਜਿਹੜੇ ਕਈ ਆ, ਉਹ ਹੁਣ ਨਾਜ਼ੀ ਸਿੰਬਲਸ ਜਿਹੜੇ ਉਹ ਬਣਾ ਕੇ ਸੜਕਾਂ ਉੱਤੇ 405 ਦੇ ਉੱਤੇ ਜਿਹੜੇ ਆ ਉਹ ਖੜੇ ਹੋਏ ਜਿਹੜੇ ਉਹ ਦੇਖੇ ਗਏ। ਹੁਣ ਐਡੀਡਾਸ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਨੇ ਵੈਸਟ ਦੇ ਨਾਲ ਤੁਸੀਂ ਆਪਣਾ ਜਿਹੜੀ ਪਾਰਟਨਰਸ਼ਿਪ ਜਿਹੜਾ ਸਮਝੌਤਾ ਹੈ ਉਸ ਨੂੰ ਰੱਦ ਕਰੋ। ਇਵੈਂਚੁਅਲੀ ਐਡੀਡਾਸ ਆ ਉਸ ਜਿਹੜੇ ਦਬਾਅ ਦੇ ਚੱਲਦਿਆਂ ਉਹਨਾਂ ਨੇ ਜਿਹੜੀ ਕਾਨੇ ਵੈਸਟ ਦੇ ਨਾਲ ਆ ਆਪਣੀ ਜਿਹੜੀ ਪਾਰਟਨਰਸ਼ਿਪ ਆ ਉਸ ਨੂੰ ਖਤਮ ਕਰ ਦਿੱਤਾ ਆ। ਯੀਜ਼ੀ ਕਰਕੇ ਜਿਹੜੇ ਇਸਦੇ ਸ਼ੂਜ਼ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਜਿਹੜੇ ਉਹ ਹੋਏ ਸੀ। ਇਸ ਤੋਂ ਪਹਿਲਾਂ ਬੈਲੈਂਸੀਆਗਾ ਇੱਕ ਕਾਫੀ ਮਸ਼ਹੂਰ ਬ੍ਰਾਂਡ ਆ, ਉਹਨਾਂ ਨੇ ਵੀ ਕਾਨੇ ਵੈਸਟ ਦੇ ਨਾਲ ਆਪਣਾ ਜਿਹੜਾ ਸਮਝੌਤਾ ਆ ਉਸ ਨੂੰ ਰੱਦ ਕਰ ਦਿੱਤਾ ਆ। ਐਡੀਡਾਸ ਨੇ ਟਿੱਪਣੀ ਕਰਦੇ ਹੋਏ ਕਿਹਾ ਵੀ ਅਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਐਂਟੀ ਸੈਮਿਟਿਜ਼ਮ ਉਸ ਨੂੰ ਟੋਲਰੇਟ ਜਿਹੜਾ ਉਹ ਨਹੀਂ ਕਰਾਂਗੇ, ਜਾਂ ਹੋਰ ਕਿਸੇ ਵੀ ਤਰੀਕੇ ਦੀ ਜਿਹੜੀ ਹੇਟ ਸਪੀਚ ਆ ਉਸ ਤੇ ਅਸੀਂ ਜਿਹੜੇ ਉਲਟ ਆ। ਸੋ ਇਸੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਵੀ ਜਿਹੜੇ ਯੀ ਦੇ ਰੀਸੈਂਟ ਕਮੈਂਟ ਤੇ ਐਕਸ਼ਨ ਆ ਉਹ ਅਨਅਸੈਪਟੇਬਲ ਆ, ਉਹ ਹੇਟਫੁਲ ਆ ਤੇ ਖਤਰਨਾਕ ਨੇ ਤੇ ਕੰਪਨੀ ਦੀਆਂ ਜਿਹੜੀਆਂ ਪਾਲਿਸੀਜ਼ ਆ ਵੈਲਿਊਜ਼ ਆ ਉਸ ਦੇ ਉਲਟ ਚੱਲਦੇ ਨੇ। ਸੋ ਇਸੇ ਦੇ ਚੱਲਦਿਆਂ ਉਹਨਾਂ ਨੇ ਆਪਣਾ ਜਿਹੜਾ ਰਿਸ਼ਤਾ ਆ ਕਾਨੇ ਵੈਸਟ ਦੇ ਨਾਲ ਜਿਹੜਾ ਉਸ ਨੂੰ ਹੁਣ ਤੋੜ ਦਿੱਤਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਚੀਜ਼ ਆ ਉਹ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਕਾਨੇ ਵੈਸਟ ਕਾਫੀ ਕਹਿ ਲਓ ਵੀ ਉਸਦਾ ਬ੍ਰਾਂਡ ਜਿਹੜਾ ਐਡੀਡਾਸ ਦੇ ਨਾਲ ਜਿਹੜਾ ਜੁੜ ਕੇ ਜਦੋਂ ਚੱਲਦਾ ਸੀ ਕਾਫੀ ਮਸ਼ਹੂਰ ਸੀਗਾ ਤੇ ਐਡੀਡਾਸ ਨੂੰ ਵੀ ਚੰਗੀ ਮਨੀ ਜਿਹੜੀ ਇਸ ਦੇ ਵਿੱਚ ਆ ਉਹ ਡੈਫੀਨੇਟਲੀ ਬਣਦੀ ਸੀ। ਇਹਦੀ ਜਿਹੜੀ ਟੈਲੈਂਟ ਏਜੰਸੀ CAA ਆ ਉਹਨਾਂ ਨੇ ਵੀ ਇਸ ਨੂੰ ਜਿਹੜਾ ਆ ਉਹ ਡ੍ਰੌਪ ਕਰ ਦਿੱਤਾ ਆ। MRC ਸਟੂਡੀਓ ਇਸ ਦੇ ਲਈ ਇੱਕ ਡਾਕੂਮੈਂਟਰੀ ਬਣਾ ਰਹੇ ਸੀ, ਉਹ ਵੀ ਉਹਨਾਂ ਨੇ ਜਿਹੜੀ ਉਹ ਸ਼ੈਲਫ ਕਰ ਦਿੱਤੀ ਆ। JP ਮੋਰਗਨ ਚੇਜ਼ ਤੇ ਉਹਨਾਂ ਦਾ ਵੀ ਆਪਸੀ ਸਮਝੌਤਾ ਜਿਹੜਾ ਆ ਉਹ ਰੱਦ ਹੋ ਚੁੱਕਾ। ਬੈਲੈਂਸੀਆਗਾ, ਐਡੀਡਾਸ, ਗੈਪ, ਹੋਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਜਿਹੜੇ ਕਾਨੇ ਵੈਸਟ ਦੇ ਨਾਲ ਆਪਣੇ ਜਿਹੜੇ ਤਾਲੁਕਾਤ ਆ ਉਸ ਨੂੰ ਖਤਮ ਜਿਹੜਾ ਉਹ ਕਰ ਦਿੱਤਾ ਆ। ਪਿਛਲੇ ਦਿਨਾਂ 'ਚ ਕਾਨੇ ਵੈਸਟ ਨੇ ਜਿਹੜਾ ਕੰਜ਼ਰਵੇਟਿਵ ਸੋਸ਼ਲ ਨੈਟਵਰਕ ਪਾਰਲਰ ਆ ਉਸ ਨੂੰ ਖਰੀਦਣ ਦੀ ਜਿਹੜੀ ਉਹ ਗੱਲ ਆਖੀ ਆ। ਇਸ ਨੂੰ ਆਲਰੇਡੀ ਟਵਿੱਟਰ ਤੇ ਫੇਸਬੁੱਕ ਤੋਂ ਸਸਪੈਂਡ ਕੀਤਾ ਹੈਗਾ। ਜੀ ਅਗਲੀ ਖਬਰ ਵੱਲ ਚਲੀਏ ਆਪਾਂ। US ਦੇ ਜਿਨ੍ਹਾਂ ਲੋਕਾਂ ਨੇ ਪਾਸਪੋਰਟ ਲੈਣੇ ਹੈਗੇ ਆ ਉਹਨਾਂ ਲਈ ਬੜੀ ਇੰਪੋਰਟੈਂਟ ਆ, ਸੋ ਧਿਆਨ ਦੇ ਨਾਲ ਸੁਣਿਓ। USA ਦੇ ਵਿੱਚ ਇਸ ਟਾਈਮ ਪਾਸਪੋਰਟ ਲੈਣ ਲਈ 6-6 7-7 ਮਹੀਨੇ ਲੱਗ ਰਹੇ ਆ। ਸੋ ਉਹਦੇ ਲਈ ਜੋ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸੈਟਅਪ ਕੀਤਾ ਵੀ ਤੁਸੀਂ ਆਨਲਾਈਨ ਹੀ ਸਾਰਾ ਕੁਝ ਅਪਲਾਈ ਕਰ ਸਕਦੇ ਹੈਗੇ ਆ। ਸਿਰਫ ਤੁਹਾਨੂੰ ਕੰਪਿਊਟਰ ਤੇ ਜਾਣਾ ਪੈਣਾ ਆ, ਆਪਣਾ ਅਕਾਊਂਟ ਬਣਾਉਣਾ ਪੈਣਾ ਤੇ ਸਾਰੀ ਇਨਫੋਰਮੇਸ਼ਨ ਤੁਸੀਂ ਐਂਟਰ ਕਰ ਦੇਣੀ ਆ। ਨਾ ਹੀ ਤੁਹਾਨੂੰ ਪੁਰਾਣਾ ਪਾਸਪੋਰਟ ਮੇਲ ਕਰਨਾ ਪੈਣਾ ਆ ਤੇ ਨਾ ਹੀ ਤੁਹਾਨੂੰ ਚੈੱਕ ਮੇਲ ਕਰਨਾ ਪੈਣਾ ਆ, ਨਾ ਹੀ ਤੁਹਾਨੂੰ ਜਿਹੜੀ ਆ ਫੋਟੋ ਮੇਲ ਕਰਨੀ ਪੈਣੀ ਆ। ਸੋ ਇਹ ਸਟੇਟ ਡਿਪਾਰਟਮੈਂਟ ਲਿਮਿਟਡ ਟਾਈਮ ਦੇ ਲਈ ਪਾਇਲਟ ਆਨਲਾਈਨ ਪਾਸਪੋਰਟ ਰਿਨਿਊਅਲ ਪ੍ਰੋਗਰਾਮ ਰਨ ਕਰ ਰਿਹਾ ਆ। 1,70,000 ਦੇ ਕਰੀਬ
ਲੋਕਾਂ ਨੇ ਆਲਰੇਡੀ ਜਿਹੜੇ ਪਾਸਪੋਰਟ ਆਪਣੇ ਰਿਨਿਊ ਕਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਬਹੁਤ ਕਾਫੀ ਵੱਡਾ ਰੌਲਾ ਰੱਪਾ ਪਿਆ ਸੀ ਵੀ ਇਹ ਦੇਖੋ ਵੀ ਗਵਰਨਮੈਂਟ ਦੇ ਕੰਮ ਵੀ 7-7 8-8 ਮਹੀਨੇ ਤੁਹਾਨੂੰ ਪਾਸਪੋਰਟ ਲੈਣ ਲਈ ਲੱਗ ਰਹੇ ਆ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਦਸੰਬਰ 2021 'ਚ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਵੀ ਜਿਹਦੇ ਵਿੱਚ ਟਾਈਮ ਟੈਕਸਿਸ ਕਰਕੇ ਕਹਿੰਦੇ ਵੀ ਜੋ ਇਹ ਬਿਊਰੋਕ੍ਰੇਸੀ ਇੰਨਾ ਜ਼ਿਆਦਾ ਟਾਈਮ ਲਾ ਰਹੀ ਹੈ ਗਵਰਨਮੈਂਟ ਦੀ, ਜੀ ਜੀ ਉਹਨਾਂ ਨੂੰ ਇਮੀਡੀਏਟਲੀ ਕੰਮ ਕਰਨਾ ਚਾਹੀਦਾ ਆ। ਸੋ ਰੂਟੀਨ ਪਾਸਪੋਰਟ 7 ਤੋਂ 10 ਹਫ਼ਤਿਆਂ 'ਚ ਆਉਣਾ ਚਾਹੀਦਾ, ਉਹਨੂੰ ਐਕਸਪੈਡਾਈਟ ਕਰਕੇ ਸਟੇਟ ਡਿਪਾਰਟਮੈਂਟ ਨੇ 4 ਤੋਂ 6 ਵੀਕ ਲਈ ਕਰ ਦਿੱਤਾ ਸੀ। ਹੁਣ ਉਹ ਕਹਿੰਦੇ ਆ ਵੀ ਤੁਸੀਂ ਆਨਲਾਈਨ ਪਾਸਪੋਰਟ ਅਪਲਾਈ ਕਰ ਸਕਦੇ ਆ USA ਦੇ ਵਿੱਚ। ਉਹਦੀਆਂ ਕੁਝ ਕੁ ਰਿਕੁਆਇਰਮੈਂਟਾਂ ਆ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਪਹਿਲਾਂ ਤਾਂ ਤੁਹਾਨੂੰ ਆਪਣਾ ਇੱਕ ਅਕਾਊਂਟ ਬਣਾਉਣਾ ਪੈਣਾ, ਮਾਈ ਟਰੈਵਲ ਗੋਵ ਅਕਾਊਂਟ। ਗੂਗਲ ਤੇ ਜਾ ਕੇ ਸਰਚ ਕਰ ਲਿਓ। ਉਹਦੇ 'ਚ ਤੁਸੀਂ ਐਪਲੀਕੇਸ਼ਨ ਵੀ ਆਨਲਾਈਨ ਕਰ ਸਕਦੇ ਆ ਕੰਪਲੀਟ, ਡਿਜੀਟਲ ਫੋਟੋ ਵੀ ਅਪਲੋਡ ਕਰ ਸਕਦੇ ਆ ਤੇ ਪੇ ਵੀ ਆਨਲਾਈਨ ਕਰ ਸਕਦੇ ਹੈਗੇ ਆ। ਹਰ ਇੱਕ ਬੰਦਾ ਨਹੀਂ ਰਿਨਿਊ ਕਰ ਸਕਦਾ, ਪਰ ਕੁਛ ਕੁ ਉਹਨਾਂ ਨੇ ਰਿਕੁਆਇਰਮੈਂਟ ਰੱਖੀਆਂ ਹੈਗੀਆਂ। ਜੇ ਤੁਸੀਂ ਘੱਟੋ ਘੱਟ 25 ਸਾਲ ਦੇ ਹੋਣੇ ਚਾਹੀਦੇ ਆ, ਇਹ ਤੁਹਾਡੀ ਮੋਸਟ ਰੀਸੈਂਟ ਪਾਸਪੋਰਟ ਵੈਲਿਡ ਹੋਣੀ ਚਾਹੀਦੀ ਆ ਪਿਛਲੇ 10 ਸਾਲਾਂ ਦੇ ਵਿੱਚ, ਤੇ ਤੁਹਾਡੀ ਮੋਸਟ ਰੀਸੈਂਟ ਪਾਸਪੋਰਟ ਕਰੰਟ ਤੇ ਐਕਸਪਾਇਰਡ ਇਸ਼ੂ ਨਹੀਂ ਹੋਣਾ ਚਾਹੀਦਾ 2013 ਤੋਂ ਪਹਿਲਾਂ ਦਾ। 2013 ਤੋਂ ਬਾਅਦ ਦਾ ਜੇ ਹੋਇਆ ਤੇ ਫੇਰ ਤੁਸੀਂ ਸਬਮਿਟ ਕਰ ਸਕਦੇ ਆ, ਜਾਂ ਤੁਸੀਂ ਆਪਣਾ ਨਾਮ, ਜੈਂਡਰ, ਡੇਟ ਆਫ ਬਰਥ, ਪਲੇਸ ਆਫ ਬਰਥ ਇਦਾਂ ਦੀ ਕੋਈ ਚੇਂਜ ਨਹੀਂ ਕਰ ਸਕਦੇ ਹੈਗੇ। ਇੰਟਰਨੈਸ਼ਨਲੀ ਤੁਸੀਂ ਟਰੈਵਲ ਨਹੀਂ ਕਰਨਾ ਵਿਦਿਨ 6 ਹਫ਼ਤਿਆਂ ਦੇ ਵਿੱਚ, ਫੇਰ ਤੁਸੀਂ ਅਪਲਾਈ ਕਰ ਸਕਦੇ ਆ। ਰੈਗੂਲਰ ਪਾਸਪੋਰਟ ਦੇ ਲਈ ਤੇ ਤੁਸੀਂ USA ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ। ਇਦਾਂ ਨਹੀਂ ਵੀ ਜੇ ਸਿਟੀਜ਼ਨ ਆ, ਤੁਹਾਨੂੰ ਪਤਾ ਹੀ ਆ ਵੀ ਤੁਸੀਂ ਜੇ ਹੋਰ ਮੁਲਕਾਂ 'ਚ ਉੱਥੇ ਵੀ ਪਾਸਪੋਰਟ ਲੈ ਸਕਦੇ ਆ, ਪਰ ਇਹ ਆਨਲਾਈਨ ਸਰਵਿਸ ਸਿਰਫ ਜੇ ਤੁਸੀਂ USA ਦੇ ਵਿੱਚ ਰਹਿੰਦੇ ਹੈਗੇ ਆ। ਤੇ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਡੈਮੇਜ ਜਾਂ ਮਿਊਟੀਲੇਟਡ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਤੇ ਪਾਸਪੋਰਟ ਆਨਲਾਈਨ ਤੁਸੀਂ ਜਿਹੜੀ ਪੇਮੈਂਟ ਆ ਉਹ ਕ੍ਰੈਡਿਟ ਕਾਰਡ ਨਾਲ ਦੇ ਸਕਦੇ ਆ। ਫੋਟੋ ਤੁਸੀਂ ਡਿਜੀਟਲ ਪਾਸਪੋਰਟ ਫੋਟੋ JPEG ਫਾਈਲ ਦੀ ਅਪਲੋਡ ਕਰ ਸਕਦੇ ਹੈਗੇ ਆ। ਤੇ ਜਿਹੜਾ ਤੁਹਾਡਾ ਫਿਰ ਪਾਸਪੋਰਟ ਆ ਬਹੁਤ ਜਲਦੀ ਤੁਹਾਨੂੰ ਜਿਹੜਾ ਮਿਲ ਜਾਊਗਾ। ਅਕਤੂਬਰ ਦੇ ਵਿੱਚ ਇਹਨਾਂ ਨੇ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਆ। ਕੀਤਾ ਸੀ, ਉਹ ਖਤਮ ਹੋ ਗਿਆ। ਨਵੰਬਰ 'ਚ ਹੁਣ ਫੇਰ ਸ਼ੁਰੂ ਹੋਣਾ, ਕਿਉਂਕਿ ਆਉਣ ਵਾਲੇ ਹਫ਼ਤਾ ਕੇ ਰਹਿੰਦਾ ਆ। ਸੋ ਗੂਗਲ ਤੇ ਜਾ ਕੇ ਸਰਚ ਕਰ ਲਿਓ ਪੰਜਾਬੀ ਰੇਡੀਓ USA, ਨਾ ਕਾਲ ਕਰਿਓ ਕਿਉਂਕਿ ਫਿਰ ਕਾਲਸ ਬਹੁਤ ਆ ਜਾਂਦੀਆਂ ਸਾਡੀਆਂ, ਜਾਂ ਮੇਰੇ ਆਫਿਸ 'ਚ ਬਹੁਤ ਕਾਲਸ ਆ ਜਾਂਦੀਆਂ। ਸੋ ਪਲੀਜ਼ ਆਪ ਚੈੱਕ ਕਰ ਲਿਓ ਜਾਂ ਨਿਆਣਿਆਂ ਨੂੰ ਕਹੋ ਮਾਈ ਟਰੈਵਲ ਗੋਵ ਅਕਾਊਂਟ, ਉੱਥੇ ਜਾ ਕੇ ਤੁਸੀਂ ਅਕਾਊਂਟ ਬਣਾ ਕੇ ਆਨਲਾਈਨ ਹੀ ਸਾਰਾ ਕੁਝ ਅਪਲਾਈ ਕਰ ਸਕਦੇ ਆ US ਪਾਸਪੋਰਟ ਲੈਣ ਦੇ ਲਈ। ਪਰ ਕਈ ਕੰਡੀਸ਼ਨਸ ਆ, ਉਹ ਮੈਂ ਤੁਹਾਨੂੰ ਦੱਸ ਦਿੱਤੀਆਂ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਵਾਲਾ, ਤੇ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਮਨਦੀਪ ਸਿੰਘ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਨੇ। ਤੇ ਜਿਹੜਾ ਬੈਕ ਟੂ ਸਕੂਲ ਇੱਕ ਪ੍ਰੋਗਰਾਮ ਇਹਨਾਂ ਦੇ ਦੁਆਰਾ ਜਿਹੜਾ ਉਹ ਚਲਾਇਆ ਜਾਂਦਾ, ਪੇਰੈਂਟਸ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਆ, ਉਸ ਬਾਰੇ ਆਪਣੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ। ਮਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਸੋ ਮਨਦੀਪ, ਦੱਸਿਓ ਜੀ, ਇਸ ਵਾਰ ਜਿਹੜਾ ਇਹ ਬੈਕ ਟੂ ਸਕੂਲ ਜਿਹੜਾ ਪ੍ਰੋਗਰਾਮ ਆ, ਉਹਦਾ ਚਲੋ ਹੁਣ ਸਕੂਲ ਚੱਲਿਆਂ ਨੂੰ ਸਮਾਂ ਜਿਹੜਾ ਹੋ ਗਿਆ ਆ, ਤੇ ਪਰ ਇਹ ਜਿਹੜਾ ਬੈਕ ਟੂ ਸਕੂਲ ਜਿਹੜਾ ਪ੍ਰੋਗਰਾਮ ਰੱਖਿਆ ਜਾਂਦਾ ਹੈ ਜਕਾਰਾ ਦੇ ਦੁਆਰਾ, ਉਹ ਕੀ ਹੈ ਤੇ ਉਸ ਦਾ ਮੁੱਖ ਉਦੇਸ਼ ਜਿਹੜਾ ਉਹ ਕੀ ਹੈ? ਜ਼ਰੂਰ ਜੀ। ਭਾਈ ਸਾਹਿਬ, ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਪ੍ਰੋਗਰਾਮ। ਬੇਸਿਕਲੀ ਇਹ ਅੰਗਰੇਜ਼ੀ ਦੇ ਵਿੱਚ ਕਰਦੇ ਹੁੰਦੇ ਸਕੂਲ ਵਾਲੇ, ਲੇਟ ਅਗਸਤ ਦੇ ਵਿੱਚ। ਤੇ ਆਪਾਂ ਸੋਚਿਆ ਸੀ ਵੀ ਕਈ ਪੇਰੈਂਟਸ ਨੂੰ ਇੰਗਲਿਸ਼ ਦੇ ਵਿੱਚ ਥੋੜੀ ਹੈਲਪ ਦੀ ਲੋੜ ਹੁੰਦੀ ਆ, ਸੋ ਤਾਂ ਕਰਕੇ ਆਪਾਂ ਪੰਜਾਬੀ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਇਹ ਆਪਾਂ ਪੇਰੈਂਟਸ ਨੂੰ ਦੱਸਣਾ ਆ, ਹਾਈ ਸਕੂਲ ਦੇ ਪੇਰੈਂਟਸ ਲਈ ਆ, ਬਈ ਤੁਹਾਡੇ ਕੀ ਐਕਸਪੈਕਟ ਕਰ ਸਕਦੇ ਤੁਸੀਂ, ਕੀ ਆਉਣ ਵਾਲੇ ਸਾਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਕਾਮਯਾਬ ਹੋ ਸਕਦੀ ਆ, ਤੁਸੀਂ ਆਪਣੇ ਬੱਚਿਆਂ ਲਈ ਸਹਾਰਾ ਕਿੱਦਾਂ ਬਣ ਸਕਦੇ ਆ, ਕੀ ਮੁਸੀਬਤਾਂ ਬੱਚਿਆਂ ਨੂੰ ਆ ਸਕਦੀਆਂ ਆ। ਸੋ ਉਹ ਕਾਈਂਡ ਆਫ ਜਨਰਲ ਇਨਫੋਰਮੇਸ਼ਨ ਤੇ ਡੂੰਗੀ ਡੀਟੇਲ ਇਨਫੋਰਮੇਸ਼ਨ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰੂੰਗੇ। ਬਿਫੋਰ ਡਿਊਲ ਕੁਇਕ ਮੈਂ ਤੁਹਾਨੂੰ ਜਿਹੜੇ ਟਾਈਮ ਤੇ ਥਾਂ ਆ ਉਹ ਦੱਸ ਦਿੰਦਾ, ਫਿਰ ਥੋੜਾ ਜਾਣਕਾਰੀ ਉਹਦੇ ਬਾਰੇ ਦੇ ਦਿੰਦੇ ਹੋਰ। ਕੱਲ ਨੂੰ ਬੁੱਧਵਾਰ, ਹਾਂਜੀ, ਕੱਲ ਨੂੰ ਬੁੱਧਵਾਰ ਸ਼ਾਮ ਨੂੰ 6 ਵਜੇ ਯੂਬਾ ਸਿਟੀ ਦੇ ਵਿੱਚ ਸਟਰ ਕਾਉਂਟੀ ਲਾਇਬ੍ਰੇਰੀ 'ਚ ਹੋਊਗਾ। ਵੀਰਵਾਰ ਨੂੰ ਸੈਕਰਾਮੈਂਟੋ 6 ਵਜੇ ਨਾਰਥ ਨਟੋਮਸ ਲਾਇਬ੍ਰੇਰੀ। ਫਰੈਜ਼ਨੋ ਵੀਰਵਾਰ ਨੂੰ 6 ਵਜੇ ਪਾਰਸ ਯੂਥ ਸੈਂਟਰ। ਟਰਲਕ ਵੀਰਵਾਰ 5 ਵਜੇ ਸ਼ਾਮ ਨੂੰ ਸਟੈਨਿਸਲਾਸ ਬਿਜ਼ੀਨੀ ਰੂਮ 122। ਵੀਰਵਾਰ 4:30 ਬੇਕਰਸਫੀਲਡ
ਬੀਲ ਮੈਮੋਰੀਅਲ ਲਾਇਬ੍ਰੇਰੀ ਤੇ ਸੈਚਰਡੇ ਨੂੰ ਟ੍ਰੇਸੀ ਦੇ ਵਿੱਚ 11 ਵਜੇ ਟ੍ਰੇਸੀ ਸਿਟੀ ਹਾਲ ਚੈਂਬਰ ਆਫ ਕਾਮਰਸ ਰੂਮ ਦੇ ਵਿੱਚ। ਜੀ ਸੋ ਅੱਗੇ ਤਾਂ ਜਿਹੜਾ ਇਹ ਕਿਉਂਕਿ ਲਾਸਟ ਈਅਰ ਦਾ ਤਾਂ ਆਈ ਥਿੰਕ ਆਨਲਾਈਨ ਸੀਗਾ ਜ਼ੂਮ ਦੇ ਉੱਤੇ ਸੀਗਾ ਸੋ ਇਸ ਬਾਰੇ ਸਾਰੀਆਂ ਚੀਜ਼ਾਂ ਇਨ ਪਰਸਨ ਜਿਹੜੀਆਂ ਉਹ ਹੋਣਗੀਆਂ ਤੇ ਤਕਰੀਬਨ ਸ਼ਾਮ ਨੂੰ ਜਿਹੜਾ ਉਹ 6 ਵਜੇ ਦਾ 5 ਵਜੇ ਦਾ ਜਿਹੜਾ ਇਹ ਵੱਖ-ਵੱਖ ਥਾਂ ਦੇ ਉੱਤੇ ਟਾਈਮ ਹੈਗਾ ਰਾਈਟ। ਹਾਂਜੀ ਪਿਛਲੇ ਸਾਲ ਲਾਈਕ ਸਕੂਲਿੰਗ ਥੋੜੀ ਵਰਚੁਅਲ ਸੀਗੀ ਪਰ ਅਸੀਂ ਇਨ ਪਰਸਨ ਹੀ ਕੀਤੇ ਸੀਗੇ ਪਿਛਲੇ ਸਾਲ ਵੀ ਤੇ ਦਿਸ ਈਅਰ ਹੁਣ ਸਾਰੇ ਸਕੂਲ ਇਨ ਪਰਸਨ ਹੀ ਆ। ਇਹ ਡੈਫੀਨਿਟਲੀ ਜ਼ਰੂਰੀ ਆ ਕਿਉਂਕਿ ਕਈ ਵਾਰੀ ਆਪਾਂ ਸੋਚਦੇ ਹੁੰਨੇ ਵੀ ਸਕੂਲ ਬਹੁਤ ਸੌਖੀ ਚੀਜ਼ ਆ ਹਨਾ ਵੀ ਬੱਚਿਆਂ ਨੂੰ ਸਾਰਾ ਕੁਝ ਹੈਗਾ ਕੰਪਿਊਟਰ ਨਾਲ ਤੋਂ ਹੈਗੇ ਆ ਸਾਰੇ ਪੜ੍ਹਾਈ ਵਧੀਆ ਚੱਲਦੀ ਆ ਪਰ ਐਕਚੁਅਲੀ ਬੱਚਿਆਂ ਲਈ ਅੱਜ ਕੱਲ੍ਹ ਸਕੂਲ ਬਹੁਤ ਔਖਾ ਆ ਰਿਕੁਆਇਰਮੈਂਟਾਂ ਬਹੁਤ ਔਖੀਆਂ ਹੁੰਦੀਆਂ ਆ ਸੋ ਕਈ ਵਾਰੀ ਆਪਾਂ ਨੂੰ ਇੱਕ ਦੂਜੇ ਨਾਲ ਇੱਦਾਂ ਗੱਲ ਸਾਂਝੀ ਕਰਕੇ ਪਤਾ ਲੱਗਦਾ ਵੀ ਕੀ ਇਹਨਾਂ ਦੀਆਂ ਐਕਚੁਅਲੀ ਮੁਸੀਬਤਾਂ ਸਕੂਲ ਦੇ ਵਿੱਚ ਹੁੰਦੀਆਂ ਆ ਤੇ ਕੀ ਆ ਸਕਦੀਆਂ ਆ। ਇੱਕ ਬਹੁਤ ਵੱਡੀ ਚੀਜ਼ ਆ ਜਿਹੜੀ ਨਸ਼ੇ ਆ ਸਕੂਲਾਂ 'ਚ ਚੱਲਦੇ ਹਨਾ ਇਹ ਜਦੋਂ ਪੇਰੈਂਟਸ ਨੂੰ ਪਤਾ ਲੱਗਦਾ ਆ ਉਹ ਬਹੁਤ ਹੈਰਾਨ ਹੁੰਦੇ ਆ। ਸਾਡਾ ਐਕਚੁਅਲੀ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਆਪਾਂ ਦੇਣੀ ਆ ਸੰਗਤ ਨੂੰ। ਇਸ ਸਾਲ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਇੱਕ ਹੋਰ ਪ੍ਰੋਗਰਾਮ ਉਹਦਾ ਨਾਮ ਆ ਖੈਰ ਤੇ ਦਿਸ ਈਅਰ ਵੀ ਆਪਾਂ ਸ਼ੁਰੂ ਕੀਤਾ ਆ 10 ਹਾਈ ਸਕੂਲਾਂ ਦੇ ਵਿੱਚ ਇਹ ਇੰਟਰਨਸ਼ਿਪ ਆਪਾਂ ਬੱਚਿਆਂ ਲਈ ਸ਼ੁਰੂ ਕੀਤੀ ਆ ਤੇ ਉਹਨਾਂ ਨੂੰ $1000 ਐਂਡ ਆਫ ਦ ਈਅਰ ਦਿੰਨੇ ਆ ਤੇ ਇਹ ਸਾਲ ਦੇ ਵਿੱਚ ਇਹਨੀ ਡਿਫਰੈਂਟ ਕਾਈਂਡ ਜਿਹੜੇ ਨਸ਼ੇ ਆ ਚੱਲਦੇ ਆ ਉਹਨਾਂ ਦੇ ਬਾਰੇ ਇਹਨੀ ਸਿੱਖਣਾ ਆ ਕੀ ਉਹਨਾਂ ਦੇ ਅਸਰ ਹੁੰਦੇ ਆ ਕਿੱਦਾਂ ਮਿਲਦੇ ਆ ਕਿੱਥੋਂ ਕੀ ਹੁੰਦਾ ਤੇ ਉਹ ਫਿਰ ਜਾਣਕਾਰੀ ਆਪਣੇ ਜਿਹੜੇ ਸਟੂਡੈਂਟਸ ਆ ਸਕੂਲੇ ਉਹਨਾਂ ਦੇ ਮੂਹਰੇ ਇਹ ਜਾ ਕੇ ਪ੍ਰੈਜੈਂਟੇਸ਼ਨਾਂ ਕਰਦੇ ਆ ਤੇ ਟਾਊਨ ਹਾਲ ਮੀਟਿੰਗਾਂ ਵੀ ਕਰੂੰਗੇ ਜਨਵਰੀ ਤੋਂ ਮਈ ਤੱਕ। ਸੋ ਹੁਣ ਤੋਂ ਨਵੰਬਰ ਤੱਕ ਇਹਨੀ ਸਿੱਖਣਾ ਆ ਸਾਰਾ ਕੁਝ ਇਹ ਸਕੂਲ ਬੋਰਡ ਮੀਟਿੰਗਾਂ ਦੇ ਵਿੱਚ ਜਾ ਕੇ ਵੀ ਦੱਸਣਾ ਆ ਸਕੂਲ ਬੋਰਡ ਵਾਲਿਆਂ ਨੂੰ ਵੀ ਏਦਾਂ ਚੀਜ਼ਾਂ ਹੋ ਰਹੀਆਂ ਆ ਤੇ ਜਨਵਰੀ ਤੋਂ ਮਈ ਦੇ ਵਿੱਚ ਇਹ ਆਪਾਂ ਫਿਰ ਸੰਗਤ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਟਾਊਨ ਹਾਲ ਮੀਟਿੰਗਾਂ ਦੇ ਵਿੱਚ ਇਹ ਚੀਜ਼ਾਂ ਵੀ ਸਾਂਝੀਆਂ ਕਰੂੰਗੇ। ਸੋ ਇਹ ਬੈਕ ਟੂ ਸਕੂਲ ਨਾਈਟ ਦੇ ਵਿੱਚ ਸਿਰਫ ਐਕੈਡੈਮਿਕ ਜਾਣਕਾਰੀ ਨਹੀਂ ਪੇਰੈਂਟਸ ਨੂੰ ਦੇਣੀ ਆ ਇਹ ਜਿਹੜੀ ਪੂਰੀ ਲਾਈਕ ਟੋਟਲੀ ਆਪਣੀ ਕਾਈਂਡ ਆਫ ਹੋਲਿਸਟਿਕ ਜਿਹੜੀ ਪੜ੍ਹਾਈ ਆ ਹੋਲਿਸਟਿਕ ਬੱਚਿਆਂ ਨੂੰ ਜਿਹੜੀ ਹੈਲਪ ਦੀ ਲੋੜ ਆ ਉਹਦੇ ਬਾਰੇ ਗੱਲ ਕਰਨੀ ਸਾਂਝੀ ਕਰਨੀ ਆਪਾਂ ਸਾਰਿਆਂ ਦੇ ਨਾਲ। ਜੀ ਸੋ ਜੇ ਕਿਸੇ ਨੂੰ ਜਾਣਕਾਰੀ ਚਾਹੀਦੀ ਹੈ ਤੇ ਉਹ ਕਿੱਥੇ ਕੰਟੈਕਟ ਕਰ ਸਕਦੇ ਆ ਜਿਹੜੇ ਜਰੂਰ ਜੀ ਮੇਰਾ ਨੰਬਰ ਨੋਟ ਕਰ ਲਿਓ 916 398 6705 916 398 6705 ਜਾਂ ਈਮੇਲ ਹੈਗੀ ਆ mandeep@jakara.org। ਜੇ ਤੁਸੀਂ ਉੱਦਾਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਉੱਥੇ ਸਾਰਿਆਂ ਦੀਆਂ ਈਮੇਲਾਂ ਹੈਗੀਆਂ ਆ ਅਬਾਊਟ ਸੈਕਸ਼ਨ ਦੇ ਵਿੱਚ ਐਂਡ ਮੈਂ ਤੁਹਾਨੂੰ ਭੇਜਦਾ ਆ ਉਹ ਜਿਹੜੇ ਸੀਗੇ ਲੋਕੇਸ਼ਨਾਂ ਉਹ ਜੇ ਤੁਸੀਂ ਸਕਰੀਨ ਤੇ ਜੀ ਆਲਰੇਡੀ ਆਪਾਂ ਪਾ ਦਿਓ ਜੀ ਹਾਂਜੀ ਸਕਰੋਲ ਆਪਾਂ ਕਰ ਰਹੇ ਹਾਂ ਉੱਥੇ ਜੀ ਹਾਂਜੀ ਬਿਲਕੁਲ ਭਈਆ ਵਨ ਮੋਰ ਟਾਈਮ ਮੇਰਾ ਨੰਬਰ ਆ 916 398 6705। ਸੋ ਬਿਲਕੁਲ ਕੱਲ ਵੀ ਸੋ ਥੈਂਕ ਯੂ ਮਨਦੀਪ ਬੜੀ ਮਿਹਰਬਾਨੀ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਬੈਕ ਟੂ ਸਕੂਲ। ਸੋ ਮਾਪਿਆਂ ਦੇ ਲਈ ਇਹ ਬਹੁਤ ਜ਼ਰੂਰੀ ਆ ਵੀ ਆਪਣੇ ਬੱਚਿਆਂ ਦੇ ਸਕੂਲ ਵਾਲਿਆਂ ਦੇ ਲਈ ਕੀ ਉੱਥੇ ਚੱਲ ਰਿਹਾ ਕਿਵੇਂ ਹੋ ਰਿਹਾ ਉਹ ਸਾਰਾ ਕੁਛ ਪਤਾ ਤੁਹਾਨੂੰ ਜਿਹੜਾ ਉਹ ਲੱਗਦੇ ਰਹਿਣਾ ਚਾਹੀਦਾ ਆ ਕੀ ਉਹ ਤੁਹਾਡੇ ਬੱਚਿਆਂ ਨੂੰ ਸੇਫ ਰੱਖਣ ਦੇ ਲਈ ਤਾਂ ਜਾਂ ਉਹਨਾਂ ਨੂੰ ਸੇਫ ਇਨਵਾਇਰਮੈਂਟ ਦੇਣ ਦੇ ਲਈ ਇਕੱਲਾ ਪੜ੍ਹਾਈ ਦੇ ਮੌਕੇ ਦੇ ਨਹੀਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਉਹ ਉਪਰਾਲੇ ਕਰ ਰਹੇ ਆ ਉਹ ਸਾਰਾ ਕੁਛ ਆਪਾਂ ਜਿਹੜਾ ਉਹ ਧਿਆਨ ਦਈਏ ਤੇ ਐਜ਼ ਏ ਪੇਰੈਂਟ ਆਪਾਂ ਸਾਰਾ ਕੁਛ ਕਮਾਈਆਂ ਉਹਨਾਂ ਦੇ ਲਈ ਕਰ ਰਹੇ ਹਾਂ। ਸੋ ਇਹ ਜ਼ਰੂਰੀ ਆਪਣਾ ਫਰਜ਼ ਬਣਦਾ ਐਜ਼ ਏ ਪੇਰੈਂਟ ਵੀ ਆਪਾਂ ਜ਼ਰੂਰ ਇਹੋ ਜਿਹੀਆਂ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਉਹ ਜਾਈਏ। ਇੰਗਲਿਸ਼ ਦੇ ਵਿੱਚ ਜੇ ਸਮੱਸਿਆ ਹੈ ਤੇ ਇਹ ਦੇਖੋ ਤੁਹਾਨੂੰ ਪੰਜਾਬੀ ਦੇ ਵਿੱਚ ਸਹੂਲਤ ਬੈਕ ਟੂ ਸਕੂਲ ਜਿਹੜੀ ਉਹਨਾਂ ਨੇ ਇਨਫੋਰਮੇਸ਼ਨਸ ਦੇਣੀ ਆ ਉਹ ਇਹਨਾਂ ਤੁਹਾਨੂੰ ਜਿਹੜੀ ਉਹ ਦੱਸ ਰਹੇ ਆ। ਸੋ ਥੈਂਕ ਯੂ ਮਨਦੀਪ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸੇ ਤਰ੍ਹਾਂ ਜਾਂਦੇ ਆਪਾਂ ਸਮਾਂ ਵੀ ਸਮਾਪਤੀ ਵੱਲ ਆ ਤੇ ਔਰੇਕਲ ਕੰਪਨੀ ਨੇ ਅਗਸਤ ਮਹੀਨੇ 'ਚ ਕਾਫੀ ਵੱਡੀ ਲੇਆਫ ਕੀਤੀ ਸੀ ਤੇ ਕਹਿੰਦੇ ਇੱਕ ਵਾਰੀ ਫੇਰ ਉਹ ਚੁੱਪ-ਚਪੀਤੀ ਹੋਰ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇਆਫ ਕਰਨ ਜਾ ਰਹੇ ਹੈਗੇ ਆ ਰੀਸਟਰਕਚਰਿੰਗ ਦੇ ਅੰਡਰ ਬਹਾਨਾ ਲਾ ਕੇ ਕਹਿੰਦੇ ਨਾਰਥ ਅਮਰੀਕਨ ਕਲਾਊਡ ਇਨਫਰਾਸਟ੍ਰਕਚਰ ਤੇ ਟੈਕਨੋਲੋਜੀ ਡਿਪਾਰਟਮੈਂਟ 'ਚ ਕਾਫੀ ਵੱਡੀ ਗਿਣਤੀ ਦੇ ਵਿੱਚ ਉਹ ਲੇਆਫ ਕਰਨਗੇ। ਦੂਸਰੇ ਪਾਸੇ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਆ ਇਲੈਕਟ੍ਰਿਕ ਹਮਰ ਦੀ ਪ੍ਰਾਈਸ ਇੰਨੀ ਜ਼ਿਆਦਾ ਵੱਧ ਗਈ ਆ ਕਹਿੰਦੇ ਆਸਕਿੰਗ ਪ੍ਰਾਈਸ ਤੋਂ ਜੋ ਲੱਖ ਡਾਲਰ ਜ਼ਿਆਦਾ ਪੈਸੇ ਦੇ ਕੇ ਲੋਕ ਹਮਰ ਬਾਈ ਕਰ ਰਹੇ ਆ। GMC ਦਾ ਹਮਰ 2,25,000 ਦਾ ਪਿਛਲੇ ਦਿਨਾਂ 'ਚ ਹੂਸਟਨ 'ਚ ਆਕਸ਼ਨ 'ਚ ਵਿਕਿਆ ਹੈਗਾ ਜੀ। ਤੇ ਜਾਣ ਤੋਂ ਪਹਿਲਾਂ ਫਾਰਮਰਸ ਪ੍ਰੋਟੈਸਟ ਜਿਹੜਾ ਕੱਲ ਨੂੰ ਹੋਣਾ ਆ ਉਸ ਬਾਰੇ ਜਿਹੜਾ ਆਪਾਂ ਜਾਣਕਾਰੀ ਜਿਹੜਾ ਉਹ ਦਿੰਦੇ ਜਾਈਏ। ਫਾਰਮਰ ਪ੍ਰੋਟੈਸਟ 26 ਅਕਤੂਬਰ ਜਿਹੜਾ ਕੱਲ ਦਾ ਦਿਨ ਆ ਇਹ ਉਦਾਂ 8 ਵਜੇ ਜਿਹੜਾ ਇਹਨਾਂ ਨੇ
ਸ਼ੁਰੂ ਕਰਨਾ ਹੈ, ਪਰ ਦੁਪਹਿਰ ਦੇ ਜਿਹੜਾ 2 ਵਜੇ ਤੱਕ ਜਿਹੜਾ ਉੱਥੇ ਚੱਲਦਾ ਰਹਿਣਾ ਆ। ਤੇ ਫਾਰਮਰਸ ਜਿਹੜੇ ਮੋਰਚਾ ਲਾ ਰਹੇ ਆ ਇਸ ਵਾਰ ਕੈਲੀਫੋਰਨੀਆ ਦੀ ਜਿਹੜੀ ਰਾਜਧਾਨੀ ਹੈ ਸੈਕਰਾਮੈਂਟੋ, ਉੱਥੇ ਜਿਹੜੀ ਕੈਪੀਟਲ ਬਿਲਡਿੰਗ ਆ ਉੱਥੇ ਜਿਹੜਾ ਇਹਨਾਂ ਨੇ ਲਾਉਣਾ ਹੈ। ਜਿੱਦਾਂ ਐਂਟਰੈਂਸ ਵਾਲੇ ਪਾਸਿਓਂ, ਮੇਨ ਵਾਲੇ ਪਾਸਿਓਂ, ਆਈ ਥਿੰਕ ਵੈਸਟ ਵਾਲੇ ਪਾਸਿਓਂ ਜਿਹੜੀਆਂ ਉੱਧਰ ਦੀਆਂ ਪੌੜੀਆਂ ਆ ਉੱਧਰਲੇ ਪਾਸੇ ਇਹਨਾਂ ਨੂੰ ਜਿਹੜੀ ਸਪੇਸ ਆ ਉਹ ਮਿਲੀ ਹੈ। ਪਹਿਲੋਂ ਈਸਟ ਵਾਲੇ ਪਾਸੇ ਸੀ, ਪਿਛਲੇ ਪਾਸੇ ਸੀ, ਪਰ ਹੁਣ ਇਹਨਾਂ ਨੂੰ ਮੋਹਰਲੇ ਪਾਸੇ ਮੋਰਚਾ ਲਾਉਣ ਦੀ ਇਜਾਜ਼ਤ ਜਿਹੜੀ ਉਹ ਮਿਲੀ ਆ। ਫੂਡ ਸਿਕਿਉਰਿਟੀ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਕਰ ਰਹੇ ਆ, ਫਾਰਮਰਸ ਦੀ ਜਿਹੜੀ ਭਵਿੱਖ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਫੈਮਿਲੀ ਫਾਰਮਸ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ। ਤੇ ਪਾਣੀ ਦੀ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਮੁਸ਼ਕਿਲ ਕੈਲੀਫੋਰਨੀਆ ਦੇ ਵਿੱਚ ਆ, ਉਸ ਨੂੰ ਲੈ ਕੇ ਜਿਹੜਾ ਇਹ ਮੋਰਚਾ ਉੱਥੇ ਲਾਇਆ ਜਾ ਰਿਹਾ ਆ। ਸੋ ਫਾਰਮਰਸ ਕਹਿੰਦੇ ਆ ਵੀ ਕੈਲੀਫੋਰਨੀਆ ਮਿਸਮੈਨੇਜ ਕਰਦਾ ਹੈ ਪਾਣੀ, ਤੇ ਜੁਰਮਾਨੇ ਜਿਹੜੇ ਆ ਉਹ ਕਿਸਾਨਾਂ ਨੂੰ ਭਰਨੇ ਪੈ ਰਹੇ ਆ, ਜਿਹਦੇ ਕਰਕੇ ਕਿਸਾਨੀ ਐਗਰੀਕਲਚਰ ਦੇ ਨਾਲ ਨਾਲ ਉਹਦੇ ਕਾਮੇ ਤੇ ਹੋਰ ਜਿਹੜੇ ਬਿਜ਼ਨਸ ਉਸ ਦੇ ਉੱਤੇ ਜੁੜੇ ਹੋਏ ਆ ਉਹਨਾਂ ਨੂੰ ਜਿਹੜਾ ਉਹ ਅਸਰ ਪੈ ਰਿਹਾ ਹੈਗਾ ਆ। ਸੋ ਫੀਸ ਦੇ ਪਲੱਸ ਪੈਨਲਟੀਜ਼ ਜਿਹੜੇ ਆ ਅੰਡਰ ਵਾਟਰ ਜਿਹੜਾ ਅੰਡਰਗਰਾਊਂਡ ਵਾਟਰ ਆ ਉਸ ਨੂੰ ਯੂਜ਼ ਕਰਨ ਦੇ ਲਈ ਲਾਏ ਜਿਹੜੇ ਉਹ ਜਾ ਰਹੇ ਆ। ਸੋ ਇਹ ਸਾਰੇ ਮੁਸ਼ਕਿਲਾਂ ਨੂੰ ਡਿਸਕਸ ਕਰਨ ਦੇ ਲਈ ਤੇ ਉੱਥੇ ਜਿਹੜੀ ਹੈ ਚਰਚਾ ਕਰਨ ਦੇ ਲਈ ਤੇ ਇਸ ਬਾਰੇ ਧਿਆਨ ਸਰਕਾਰ ਦਾ ਜਿਹੜਾ ਲਿਆਉਣ ਦੇ ਲਈ ਇਹ ਜਿਹੜਾ ਧਰਨਾ ਫਾਰਮਰਸ ਪ੍ਰੋਟੈਸਟ ਹੈ 26 ਤਰੀਕ ਨੂੰ ਲਿਖਿਆ ਗਿਆ। ਕੱਲ ਨੂੰ ਸਵੇਰੇ 8 ਵਜੇ ਜਿਹੜਾ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਆ ਉਸ ਦੇ ਵੈਸਟ ਸਾਈਡ ਵਾਲੇ ਪਾਸੇ ਜਿਹੜਾ ਉਹ ਹੋਣਾ ਆ। ਸਵੇਰੇ 8 ਵਜੇ ਕਹਿੰਦੇ ਸ਼ੁਰੂ ਹੋ ਜਾਣਾ ਆ ਤੇ 2 ਵਜੇ ਤੱਕ ਜਿਹੜਾ ਉਹ ਚੱਲਦਾ ਰਹਿਣਾ ਆ। ਸੋ ਜਦੋਂ ਵੀ ਜਿਹਨੂੰ ਵੀ ਵਕਤ ਮਿਲਦਾ ਆ ਤੇ ਉਹ ਜ਼ਰੂਰ ਜਿਹੜਾ ਉਹ ਜਾ ਕੇ ਜਿਹੜਾ ਉਹ ਆਇਓ ਜੀ। ਸੋ ਇੱਥੋਂ ਕੁਝ ਬੱਸਿਸ ਵੀ ਜਿਹੜੀਆਂ ਉਹ ਜਾਣੀਆਂ ਨੇ ਫਰੈਜ਼ਨੋ ਵਾਲੇ ਪਾਸਿਓਂ, ਮੰਡੇਰੇ ਵਾਲੇ ਪਾਸਿਓਂ। ਜੇ ਕਿਸੇ ਨੂੰ ਰਾਈਡ ਚਾਹੀਦੀ ਹੋਈ ਤਾਂ ਤੁਸੀਂ ਜਿਹੜੇ ਪੱਗ ਵਾਲੇ ਆ ਉਹਨਾਂ ਦੇ ਨਾਲ ਸੰਪਰਕ ਕਰ ਲਿਓ 8314060393 831 406 0393 ਦੇ ਉੱਤੇ ਜਿਹੜਾ ਆ ਉਹ ਤੁਸੀਂ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਜੇ ਤੁਹਾਨੂੰ ਬੱਸ ਰਾਈਡ ਚਾਹੀਦੀ ਆ ਤਾਂ ਫਿਰ ਉਸ ਦੇ ਵਿੱਚ ਉਹ ਤੁਹਾਡੇ ਨਾਲ ਜਿਹੜਾ ਆ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਲਿਓ ਤਾਂ ਜੋ ਫਿਰ ਉਹ ਤੁਸੀਂ ਉੱਥੇ ਪਹੁੰਚ ਸਕਿਓ ਜੀ। ਜੀ ਸੋ ਕੱਲੇ ਕਿਸਾਨਾਂ ਨੇ ਨਹੀਂ, ਆਪਾਂ ਸਾਰੇ ਰੋਟੀ ਪਾਣੀ ਛਕਦੇ ਆ, ਸਾਰਾ ਕਿਸਾਨਾਂ ਦਾ ਦਿੱਤਾ ਹੀ ਹੁੰਦਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਚਾਹੇ ਟਰੱਕਿੰਗ ਚਾਹੇ ਕਿਤੇ ਵੀ ਆ, ਰਿਟਾਇਰਡ ਵੀ ਆ, ਬਹੁਤ ਵੱਡੀ ਗਿਣਤੀ ਰਹਿੰਦੀ ਆ ਸੈਕਰਾਮੈਂਟੋ ਏਰੀਏ 'ਚ ਵੀ। ਮੇਰੇ ਖਿਆਲ ਨਾਲ 7-8 ਗੁਰੂ ਘਰ ਹੈਗੇ ਉਸ ਏਰੀਏ 'ਚ। ਵੱਧ ਤੋਂ ਵੱਧ ਕੱਲ ਨੂੰ ਉੱਥੇ ਪਹੁੰਚੋ ਤਾਂ ਕਿ ਉਹਨਾਂ ਦਾ ਸਾਥ ਦਿਓ। ਅੱਜ ਤੁਸੀਂ ਕਿਸਾਨਾਂ ਦਾ ਦਓਗੇ, ਕੱਲ ਨੂੰ ਆਪਣੇ ਕੋਈ ਹੋਰ ਕਿਸੇ ਬਿਜ਼ਨਸ ਵਾਲੇ ਜਾਂ ਹੋਰ ਕਿਸੇ ਫੀਲਡ ਵਾਲੇ ਆਪਣੇ ਭੈਣ ਭਰਾ ਆ ਉਹਨਾਂ ਦਾ ਸਾਥ ਦਵੋਗੇ। ਸਾਰੇ ਰਲ ਕੇ ਇਦਾਂ ਕੰਮ ਕਰ ਚੱਲਣਾ ਪੈਣਾ ਆ। ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਉੱਥੇ ਪਹੁੰਚੋ ਜੀ। ਕੱਲ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਸਟੇਟ ਕੈਪੀਟਲ ਜਿਹੜੀ ਵੈਸਟ ਸਾਈਡ ਵਾਲੀਆਂ ਸਟੇਟਸ ਆ ਉਹ ਵਾਲੇ ਪਾਸੇ ਜਿਹੜਾ ਉਹ ਤੁਸੀਂ ਪਹੁੰਚਣਾ ਹੈਗਾ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਂਝੀ ਕੀਤੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।